ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਇੰਡੀਆ ਟੂ ਆਸਟ੍ਰੇਲੀਆ ਦੇ ਵਿੱਚ। ਤੇ ਮੇਰੇ ਨਾਲ ਜੁੜ ਚੁੱਕੇ ਨੇ ਜੀ ਹੈਪੀ ਚਾਹਲ ਤੇ ਉਹਨਾਂ ਦੀ ਪੂਰੀ ਫੈਮਿਲੀ। ਆਓ ਕਰਵਾਉਂਦੇ ਆ ਜੀ ਉਹਨਾਂ ਦੇ ਨਾਲ ਮੁਲਾਕਾਤ ਤੇ ਕਰਦੇ ਆ ਜੀ ਸਵਾਗਤ। ਹੈਪੀ ਚਾਹਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਜੀ। ਤੁਹਾਡੇ ਸਾਰਿਆਂ ਦਾ ਮੇਰੇ ਸਾਰੇ ਪਰਿਵਾਰ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੇਖਣ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗਦਾ ਜੀ ਜਦੋਂ ਪੂਰਾ ਪਰਿਵਾਰ ਆਉਂਦਾ, ਖਾਸ ਕਰਕੇ ਤੁਹਾਡਾ ਬੇਟਾ ਦੇਖੋ ਸਾਬਤ ਸੂਰਤ ਹੈ, ਇੱਕ ਤਾਂ ਤੁਹਾਡੀ ਬੇਟੀ ਵੀ ਸਾਬਤ ਸੂਰਤ ਹੈ, ਬਹੁਤ ਹੀ ਚੰਗਾ ਲੱਗਦਾ। ਮੈਂ ਆਫ ਦਾ ਰਿਕਾਰਡ ਪਹਿਲਾਂ ਜਿਹੜੀ ਗੱਲਾਂ ਕਰ ਰਹੀ ਸੀਗੀ, ਜਦੋਂ ਸਕਰੀਨ ਸਾਡੀ ਔਨ ਨਹੀਂ ਸੀਗੀ, ਕਿੰਨੀ ਸੋਹਣੀ ਪੰਜਾਬੀ ਬੋਲਦੇ ਤੁਹਾਡੇ ਬੱਚੇ। ਹੌਲੀ ਹੌਲੀ ਅਸੀਂ ਇਹਨਾਂ ਨਾਲ ਵੀ ਗੱਲਾਂ ਬਾਤਾਂ ਕਰਾਂਗੇ, ਪਰ ਜਾਣਾਂਗੇ ਪਹਿਲਾਂ ਤੁਹਾਡੇ ਜੀਵਨ ਦਾ ਸਫ਼ਰ ਤੇ ਪਾਪੀ ਜੀ ਦੇ ਜੀਵਨ ਦਾ ਸਫ਼ਰ। ਇੰਡੀਆ ਤੋਂ ਤੁਸੀਂ ਕਿੱਥੋਂ ਆ ਜੀ? ਮੇਰਾ ਮਾਨਸਾ ਕੋਲੇ ਪਿੰਡ ਹੈ ਜੀ ਕਰਮਗੜ੍ਹ, ਤਲਵੰਡੀ ਸਾਬੋ ਤੋਂ ਜਿਹੜਾ ਦਮਦਮਾ ਸਾਹਿਬ ਤਖਤ ਆਪਣਾ, ਉਹ ਤੋਂ 22 ਕਿਲੋਮੀਟਰ ਦੂਰ ਹੈ ਜੀ। ਓਕੇ, ਹਾਂਜੀ। ਤੇ ਤੁਸੀਂ? ਮੈਂ ਮਾਨਸਾ ਸ਼ਹਿਰ ਤੋਂ ਹੀ ਆਈ। ਮਾਨਸਾ ਸ਼ਹਿਰ? ਹਾਂਜੀ, ਖਾਸ ਕਰਕੇ ਪਹਿਲਾਂ ਪੁਰਾਣਾ ਪਿੰਡ ਸਾਡਾ ਬੋੜਾਵਾਲ ਹੀ, ਪਰ ਮੇਰੇ ਪਾਪਾ ਜੀ ਸਟੱਡੀ ਵਾਸਤੇ ਇੱਥੇ ਆ ਗਏ ਸੀਗੇ ਮਾਨਸਾ, ਉਸ ਤੋਂ ਬਾਅਦ ਮਾਨਸਾ ਹੀ ਆਈ। ਓਕੇ, ਹਾਂਜੀ। ਪਿੰਡ ਕਦੇ ਜਾਂਦੇ ਹੁੰਨੇ ਆ, ਹਲੇ ਵੀ ਜੁੜੇ ਹੋਏ ਆ ਪਿੰਡ ਦੇ ਨਾਲ। ਡਿਸਟ੍ਰਿਕਟ ਸੇਮ ਹੈ। ਹਾਂਜੀ, ਡਿਸਟ੍ਰਿਕਟ ਸੇਮ। ਸਟੱਡੀ ਕਿੱਥੋਂ ਕੀਤੀ ਹੈ ਜੀ ਫਿਰ ਤੁਸੀਂ? ਮੈਂ ਮਾਨਸਾ ਤੋਂ ਕੀਤੀ ਹੈ ਜੀ, ਸਰਕਾਰੀ ਨਹਿਰੂ ਮੈਮੋਰੀਅਲ ਗਵਰਨਮੈਂਟ ਕਾਲਜ ਹੈਗਾ, ਉੱਥੋਂ ਕੀਤੀ ਹੈ ਕਿੰਨਾ ਗ੍ਰੈਜੂਏਸ਼ਨ। ਪੜ੍ਹੇ? ਗ੍ਰੈਜੂਏਸ਼ਨ ਕੀਤੀ ਹੈ। ਗ੍ਰੈਜੂਏਸ਼ਨ ਕੀਤੀ? ਹਾਂਜੀ ਹਾਂਜੀ। ਠੀਕ ਹੈ। ਬੀਏ? ਬੀਏ, ਹਾਂਜੀ। ਓਕੇ, ਤੇ ਤੁਸੀਂ ਕਿੰਨਾ ਪੜ੍ਹੇ ਜੀ? ਮੈਂ ਜੀ MA BEd ਕੀਤੀ ਹੈਗੀ ਇੰਡੀਆ ਤੋਂ ਜੀ। ਇੱਥੇ 2009 ਦੇ ਵਿੱਚ ਆ ਕੇ ਫਿਰ ਮੈਂ ਅਕਾਊਂਟਿੰਗ ਕੀਤੀ। ਅਕਾਊਂਟਿੰਗ ਤੋਂ ਬਾਅਦ PR ਲੈ ਕੇ 3-4 ਸਾਲ ਥੋੜਾ ਜੌਬ ਵਾਸਤੇ ਅਪਲਾਈ ਕੀਤਾ, ਕਿਉਂਕਿ ਮੈਂ ਸਟੱਡੀ ਟਵੰਬਾ ਦੇ ਵਿੱਚ ਕੀਤੀ ਸੀਗੀ। ਟਵੰਬਾ ਇੱਕ ਛੋਟਾ ਟਾਊਨ ਕਰਕੇ ਵੀ, ਇਸ ਕਰਕੇ ਵੀ ਮੈਨੂੰ ਲੱਗਦਾ ਸੀਗਾ ਵੀ ਅਕਾਊਂਟਿੰਗ ਦੀ ਉੱਥੇ ਜੌਬ ਨਹੀਂ ਮਿਲੀ। ਫਿਰ ਆਪਾਂ ਸਵਿਚ ਔਨ ਹੋ ਗਏ ਨਰਸਿੰਗ ਨੂੰ। ਓਕੇ, ਤੇ ਭਾਜੀ ਵਿਆਹ ਕਦੋਂ ਹੋਇਆ ਸੀ ਤੁਹਾਡਾ? ਸਾਡਾ 2007 ਚ ਹੋਇਆ ਜੀ। 2007 ਚ? ਲਵ ਮੈਰਿਜ ਸੀਗੀ ਕਿ ਅਰੇਂਜ ਕਮ ਲਵ ਕਹਿ ਲਓ ਤੁਸੀਂ। ਅਰੇਂਜ ਕਮ ਲਵ, ਕੀ ਬਾਤ ਹੈ ਜੀ। ਅਦਰਵਾਈਜ਼ ਲਵ ਕਮ ਅਰੇਂਜ ਹੁੰਦੀ ਆ। ਬਹੁਤ ਹੀ ਵਧੀਆ। ਤੇ ਤੁਹਾਡਾ ਵਿਆਹ 2007 ਚ ਹੋ ਗਿਆ ਸੀਗਾ। ਬਾਹਰ ਆਉਣ ਦਾ ਕਿਹਨੇ ਪਲਾਨ ਬਣਾਇਆ ਸੀ? ਮੇਰਾ ਸੀ। ਅੱਛਾ, ਤੁਹਾਡਾ ਸੀਗਾ। ਹਾਂਜੀ। ਕਿੱਦਾਂ ਸੋਚਿਆ ਤੁਸੀਂ? ਮੇਰਾ ਨਾ ਜੀ ਗਾਉਣ ਦਾ ਸ਼ੌਕ ਸੀਗਾ ਬਚਪਨ ਤੋਂ ਹੀ, ਪਰ ਜਿਵੇਂ ਜਿਵੇਂ ਕਾਲਜ ਟਾਈਮ ਗਏ ਤਦ ਤੱਕ ਫਿਰ ਮੇਰਾ ਮਤਲਬ ਇਹ ਲੱਗਦਾ ਸੀ ਮੈਂ ਉਹਨਾਂ ਸਿੱਖਿਆ ਨਹੀਂ ਸੀ, ਪਰ ਮੇਰਾ ਦਿਲ ਕਰਦਾ ਸੀ ਮੈਂ ਵੀ ਟੀਵੀ ਤੇ ਆਵਾਂ। ਵੱਡੀਆਂ ਵੱਡੀਆਂ ਕੰਪਨੀਆਂ ਜਦੋਂ ਮੈਂ ਦੇਖਦਾ ਹੁੰਦਾ ਸੀ ਨਾ, ਤਾਂ ਵੀ ਮੈਂ ਏਦਾਂ ਟੀਵੀ ਤੇ ਆਊਂਗਾ, ਮੇਰੇ ਵੀਡੀਓ ਬਣਨਗੇ, ਤੇ ਉਹਦੇ ਲਈ ਖਰਚਾ ਬੜਾ ਆਉਂਦਾ ਸੀ। ਜਦੋਂ ਤੱਕ ਮੈਂ ਮਤਲਬ ਸਮਝ ਗਿਆ ਸੀ ਕਿ ਹੁਣ ਟੀਵੀ ਤੇ ਆਉਣਾ, ਹਨਾ। ਤੇ ਖਰਚੇ ਦੇ ਲਈ ਮੈਨੂੰ ਘਰੋਂ ਫਿਰ ਕਹਿੰਦੇ ਸੀ ਵੀ ਜੇ ਤਾਂ ਤੂੰ ਕੋਈ ਜੌਬ ਵਗੈਰਾ ਕਰਨੀ ਆ ਤਾਂ ਮਿੱਤਰ ਪਿਆਰਿਆ ਤੈਨੂੰ ਪੈਸੇ ਦੇ ਦਾਂਗੇ, ਜੇ ਪਟਵਾਰੀ ਲੱਗਣਾ, ਮਾਸਟਰ ਲੱਗਣਾ, ਕੋਈ ਏਦਾਂ ਦੇ ਜਿਵੇਂ ਉੱਥੇ ਰਿਸ਼ਵਤ ਚੱਲਦੀ ਹੈ ਤਾਂ ਦੇ ਦਾਂਗੇ, ਪਰ ਜੇ ਤੂੰ ਆ ਕਲਾਕਾਰਾਂ ਵਾਲਾ ਕੰਮ ਕਰਨਾ ਹਨਾ, ਇਹਦੇ ਵਿੱਚ ਨਹੀਂ ਤੈਨੂੰ ਮਿਲਣੇ ਪੈਸੇ। ਅੱਛਾ। ਤੇ ਇੱਕ ਇਹ ਗੱਲ ਹੈ ਜੀ, ਇਨਵੈਸਟਮੈਂਟ ਚੰਗੀ ਲੱਗਦੀ ਹੈ ਜੀ। ਤੇ ਦੂਜੀ ਗੱਲ, ਕਈ ਵਾਰ ਤਾਂ ਜੇ ਤਾਂ ਤੁਹਾਡਾ ਲੋਟ ਆ ਗਿਆ ਕੰਮ ਹਨਾ, ਫੇਰ ਤਾਂ ਤੁਸੀਂ ਤੁਹਾਡੀਆਂ ਭੌਂਵਾਰਾਂ ਨੇ, ਤੇ ਜੇ ਨਾ ਹਿਸਾਬ ਚ ਆਇਆ ਤਾਂ ਫਿਰ ਸਾਰੇ ਡੁੱਬ ਜਾਂਦੇ ਆ ਜੀ। ਇਸ ਕਰਕੇ ਫਿਰ ਕੋਈ ਰਿਸਕ ਵੀ ਨਹੀਂ ਲੈਂਦਾ ਸੀ। ਸੋ ਉਸ ਤੋਂ ਬਾਅਦ ਫਿਰ ਸਾਡੀ ਜਦੋਂ ਮੈਰਿਜ ਹੋਈ, ਫਿਰ ਮੈਂ ਇਹਨੂੰ ਮਨਾਇਆ, ਮੈਂ ਕਿਹਾ ਵੀ ਮੇਰਾ ਸ਼ੌਂਕ ਹੈ ਗਾਉਣ ਦਾ, ਤੇ ਪੈਸਾ ਲੱਗਣਾ ਹੈ ਤੇ ਘੱਟੋ ਘੱਟ ਵੀ 20 ਲੱਖ ਰੁਪਇਆ ਲੱਗ ਜਾਂਦਾ ਸੀ। ਤੇ ਫਿਰ ਉਦੋਂ ਬਾਅਦ ਅਸੀਂ ਦੋਨਾਂ ਨੇ ਪਲਾਨ ਕਰ ਲਏ ਨੇ, ਆਈਲੈਟਸ ਕਰ ਲਿਆ, ਮੈਂ ਇੱਥੇ ਆ ਗਿਆ। ਆਲਰਾਈਟ। ਉਦੋਂ ਤਾਂ ਸੋਚਿਆ ਸੀ ਵੀ ਚਲੋ 2 ਸਾਲਾਂ ਬਾਅਦ ਵਾਪਸ ਚਲੇ ਜਾਵਾਂਗੇ, ਪਰ ਉਹ 2 ਸਾਲ ਅੱਜ ਤੱਕ ਨਹੀਂ ਆਏ। ਮੈਨੂੰ ਲੱਗਦਾ ਆਉਣੇ ਵੀ ਨਹੀਂ। ਹਾਂ, ਨਹੀਂ, ਸਾਡਾ ਨਾ ਅਸਲ ਚ ਅਸੀਂ ਆਏ ਸੀ, ਜਦੋਂ ਇੱਥੇ ਆਏ ਸੀ ਨਾ, ਅਸੀਂ ਸੋਚਿਆ ਨਹੀਂ ਸੀ ਵੀ ਸੱਚੀ PR ਹੋਵਾਂਗੇ ਇੱਥੇ। PR ਹੋਣ ਦਾ ਇਰਾਦਾ ਨਹੀਂ ਸੀ। ਮੈਨੂੰ ਐਸੀ ਵੀ ਚੱਲ ਇਹਦੀ ਉੱਥੇ ਵਧੀਆ ਸਟੱਡੀ ਕੀਤੀ ਹੋਈ ਹੈ, ਉੱਥੇ ਟੀਚਿੰਗ ਵਗੈਰਾ ਦੀ ਜੌਬ ਮਿਲ ਜਾਣੀ ਇਹਨੂੰ, ਤੇ ਮੈਨੂੰ ਐਸੀ ਤਦ ਤੱਕ ਜਿਹੜਾ ਵੀ ਇੱਥੇ 2 ਸਾਲ ਦੇ ਵਿੱਚ ਮੈਂ ਉਨੇ ਕੁ ਪੈਸੇ ਇਕੱਠੇ ਕਰ ਲੈਣੇ ਆ, ਤੇ ਆਪਾਂ ਵਾਪਸ ਜਾ ਕੇ ਉੱਥੇ ਗਾਉਣ ਵਜਾਉਣ ਵਾਲਾ ਕੰਮ ਦੁਬਾਰਾ ਸ਼ੁਰੂ ਕਰ ਲਾਂਗੇ। ਅੱਛਾ। ਹਾਂਜੀ। ਤੇ ਲੱਕੀਲੀ ਮੈਂ ਇੰਨਾ ਕੁ ਖੁਸ਼ਕਿਸਮਤ ਹਾਂ ਆਪਣੇ ਆਪ ਨੂੰ ਮੰਨਦਾ ਕਿ ਜਦੋਂ ਅਸੀਂ ਇੱਥੇ ਆਏ, ਸਟੱਡੀ ਕੰਪਲੀਟ ਹੋਈ, ਵਿਦਿਨ 2 ਈਅਰ ਦੇ ਵਿੱਚ ਸਾਡੀ PR ਆ ਗਈ ਸੀ। ਓ ਵਾਓ। ਹਾਂਜੀ, ਸਟੱਡੀ ਕੰਪਲੀਟ ਹੋਈ ਨਾਲ ਦੀ ਨਾਲ ਹੀ ਸਾਡੀ PR। ਹਾਂਜੀ। ਸਟੱਡੀ ਕੀ ਕੀਤੀ ਸੀ ਇੱਥੇ? ਇਹਨਾਂ ਨੇ ਕੀਤੀ ਸੀ ਮਾਸਟਰ ਆਫ ਅਕਾਊਂਟਿੰਗ ਕੀਤੀ ਸੀ। ਤੁਹਾਡੇ ਥਰੂ ਹੋਈ ਹੈ PR? ਹਾਂਜੀ ਹਾਂਜੀ। ਓਕੇ, ਵੈਰੀ ਨਾਈਸ। ਜਦੋਂ 2009 ਦੇ ਵਿੱਚ ਤੁਸੀਂ ਇੱਥੇ ਆਏ ਸੀਗੇ, ਕਿੰਨਾ ਕੁ ਸਟਰਗਲ ਕੀਤਾ? ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੈਨੂੰ ਪ੍ਰਮਾਤਮਾ ਦੀ ਇੰਨੀ ਮਿਹਰ ਹੈ ਮੇਰੇ ਤੇ, ਮੈਨੂੰ ਬਿਲਕੁਲ ਹੀ ਸਟਰਗਲ ਨਹੀਂ ਕਰਨਾ। ਵਾਹ ਜੀ ਵਾਹ। ਹਾਂਜੀ। ਜਦੋਂ ਇੱਥੇ ਮੈਂ ਲੈਂਡ ਹੋਇਆ 2009 ਦੇ ਵਿੱਚ, ਫਰਵਰੀ ਚ ਆਏ ਸੀ ਅਸੀਂ, ਤੇ ਮੇਰੇ ਕਜ਼ਨ ਨੇ, ਤਾਇਆ ਜੀ ਦਾ ਬੇਟਾ, ਕੈਨੇਡਾ ਨੇ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਮੇਰੇ ਇੱਥੇ ਉਹਨਾਂ ਦੇ ਨਾ ਬ੍ਰਦਰ ਇਨ ਲਾ ਨੇ, ਇੱਥੇ ਸਾਡੇ ਤੋਂ ਪਹਿਲਾਂ ਆਏ ਹੋਏ ਸੀ, ਉਹ ਸੁਖਦੀਪ ਸਿੰਘ ਗਰੇਵਾਲ, ਵੀ ਤੈਨੂੰ ਉਹ ਲੈ ਜਾਣਗੇ, ਕੋਈ ਚੱਕਰ ਨਹੀਂ। ਮੈਂ ਉਹਨਾਂ ਨੂੰ ਮਿਲਿਆ ਵੀ ਨਹੀਂ ਸੀ। ਤੇ ਇੱਥੇ ਜਦੋਂ ਅਸੀਂ ਲੈਂਡ ਹੁੰਨੇ ਆ ਤੇ ਸਾਨੂੰ ਲੈਣ ਆ ਗਏ ਉਹ। ਅੱਛਾ। ਤੇ ਸਾਡੀ ਸਟੱਡੀ ਸੀਗੀ ਬ੍ਰਿਸਬੇਨ ਦੇ ਵਿੱਚ, ਸਪ੍ਰਿੰਗਫੀਲਡ ਚ, ਪਰ ਸਾਨੂੰ ਲੈ ਗਏ ਟੋਰੰਟੋ। ਓਕੇ। ਟੋਰੰਟੋ ਬੜਾ ਸਾਨੂੰ ਸੋਹਣਾ ਲੱਗਾ ਜਦੋਂ ਇੱਥੋਂ ਗਏ ਅਸੀਂ। ਅੱਛਾ ਜੀ। ਤੇ ਅਸੀਂ 2-3 ਦਿਨ ਰਹੇ,
ਉਦੋਂ ਬਾਅਦ ਅਸੀਂ ਇੱਥੇ ਆ ਗਏ ਆਪਣੇ ਸਪ੍ਰਿੰਗਫੀਲਡ ਇੱਕ ਦਿਨ ਦੇ ਲਈ ਸਟੱਡੀ, ਮਤਲਬ ਇਹਨੇ ਇਨਰੋਲ ਹੋਣਾ ਸੀ। ਅੱਛਾ ਜੀ। ਤਾਂ ਅਸੀਂ ਜਦੋਂ ਸਾਨੂੰ ਨਾ ਓਪਰਾ ਜਿਹਾ ਲੱਗਿਆ ਬ੍ਰਿਸਬੇਨ, ਇੱਕ ਤਾਂ ਕੋਈ ਜਾਣਦਾ ਨਹੀਂ ਸੀ, ਉਹੀ ਫਿਰ ਅਸੀਂ ਸੁਖਦੀਪ ਨੂੰ ਆਖਿਆ ਵੀ ਅਸੀਂ ਤਾਂ ਤੇਰੇ ਕੋਲ ਹੀ ਆਉਣਾ। ਤਾਂ ਅਸੀਂ ਫਿਰ ਇੱਥੋਂ ਸਟੱਡੀ ਨੂੰ ਆਪਣਾ ਟ੍ਰਾਂਸਫਰ ਮਾਈਗ੍ਰੇਟ ਕਰਵਾ ਕੇ। ਸੁਖਦੀਪ ਕੌਣ ਤੁਹਾਡੇ ਫਰੈਂਡ ਸੀ? ਮੇਰੇ ਬ੍ਰਦਰ ਇਨ ਲਾ ਕਹਿ ਲਓ ਤੁਸੀਂ, ਭਾਜੀ ਦੇ, ਮੇਰੇ ਜਿਹੜੇ ਤਾਇਆ ਜੀ ਦਾ ਬੇਟਾ ਉਹਨਾਂ ਦੇ। ਹਾਂਜੀ। ਤਾਂ ਫਿਰ ਅਸੀਂ ਉੱਥੇ ਹੀ ਚੱਲ ਗਏ। ਉਹਨਾਂ ਦੀ ਵਾਈਫ ਵੀ ਸੇਮ ਹੀ ਇਹਦੇ ਵਾਲੇ ਕੋਰਸ ਦੇ ਵਿੱਚ ਹੀ ਸੀਗੀ। ਓਕੇ। ਅਸਲ ਦੇ ਵਿੱਚ USQ ਸੀ। USQ ਦਾ ਕੈਂਪਸ ਸਪ੍ਰਿੰਗਫੀਲਡ ਹੈ, ਅੱਛਾ ਜੀ। ਬਟ ਜਿਹੜਾ ਮੇਨ ਹੈਗਾ ਯੂਨੀਵਰਸਿਟੀ ਆ ਉਹ ਟੋਆਂਬਾ ਸੀ। ਹਾਂਜੀ, ਕਿਉਂਕਿ ਫਿਰ ਉਹ ਸੇਮ ਯੂਨੀਵਰਸਿਟੀ ਸੀ ਨਾ, ਇਸ ਕਰਕੇ ਮੇਰੀ ਉਹਨਾਂ ਨੇ ਮਾਈਗ੍ਰੇਸ਼ਨ ਜਲਦੀ ਕਰਤੀ। ਓਕੇ। ਹਾਂਜੀ। ਇੱਕ ਇਹਨੂੰ ਹੈਲਪ ਹੋ ਗਈ ਕਿਉਂਕਿ ਉਹ ਸਾਡੇ ਤੋਂ ਪਹਿਲਾਂ ਆਏ ਹੋਏ ਸੀ। ਜੀ ਜੀ। ਉਹਨਾਂ ਨੇ ਸਟੱਡੀ ਦੇ ਵਿੱਚ ਵੀ ਹੈਲਪ ਹੋ ਗਈ ਤੇ ਸਾਨੂੰ ਰਹਿਣ ਦਾ ਵੀ ਮਤਲਬ ਸੌਖਾ ਹੋ ਗਿਆ ਸਾਡੇ ਲਈ। ਤੁਸੀਂ ਯਕੀਨ ਨਹੀਂ ਕਰਨਾ, ਜਦੋਂ ਮੈਂ ਆਇਆ ਸੀ ਨਾ, ਮੈਨੂੰ ਸੈਕੰਡ ਡੇ ਜਦੋਂ ਮੈਂ ਟੋਂਬੇ ਆਉਣਾ, ਮੈਨੂੰ ਸੈਕੰਡ ਡੇ ਜੌਬ ਆਫਰ ਹੋ ਗਈ ਸੀ। ਓਕੇ, ਵੈਰੀ ਨਾਈਸ। ਹਾਂਜੀ, ਉਹ ਵੀ ਬਿਕਾਜ਼ ਆਫ ਸੁਖਦੀਪ ਸਿੰਘ, ਕਿਉਂਕਿ ਉਹ ਪਹਿਲਾਂ ਆਏ ਹੋਏ ਸੀ। ਉਹਨਾਂ ਨੂੰ ਜਾਣਦਾ ਸੀ ਕਿ ਮੁੰਡਾ ਪਰਮਿੰਦਰ ਸੀਗਾ, ਉਹਦੇ ਅੰਕਲ ਬਨਾਨਾ ਫਾਰਮ 'ਚ ਕੰਮ ਕਰਦੇ ਹੁੰਦੇ ਸੀ। ਤਾਂ ਉਹ ਕਹਿੰਦਾ ਵੀ ਜੇ ਤੂੰ ਜੌਬ ਕਰਨੀ ਆ ਤਾਂ ਵੀ ਆਪਣਾ ਮੁੰਡਾ ਆਇਆ ਹੋਇਆ ਪਰਮਿੰਦਰ, ਤੇ ਆਪਾਂ ਤੈਨੂੰ ਜੌਬ ਤੇ ਭੇਜ ਦੇਣੇ। ਮੈਂ ਕਿਹਾ ਯਾਰ ਇੱਕ ਤਾਂ ਦਿਨ ਹੋਇਆ ਹਲੇ, ਥੋੜਾ ਜਿਹਾ ਆਰਾਮ ਰੂਮ ਕਰ ਲਈਏ, ਨਾਲੇ ਘੁੰਮ ਲਈਏ, ਫੇਰ ਦੇਖਾਂਗੇ ਹਨਾ। ਚਲੋ ਉਹ ਮੈਂ ਫਿਰ ਜੌਬ ਤੇ ਨਹੀਂ ਗਿਆ। ਅੱਛਾ। ਤਾਂ ਉਸ ਤੋਂ ਬਾਅਦ ਫਿਰ ਮੈਂ ਮਹੀਨਾ ਕੁ ਘਰੇ ਰਿਹਾ ਹੁਣ, ਤੇ ਮੈਂ ਅੱਜ ਤੱਕ ਕੋਈ ਰਿਜ਼ਿਊਮ ਵਗੈਰਾ ਨਹੀਂ ਬਣਾਇਆ ਸੀ, ਕਿਤੇ ਕੋਈ ਵੰਡ ਕੇ ਨਹੀਂ ਆਇਆ। ਬਸ ਉਹ ਆਪ ਹੀ ਸੀਗਾ, ਉਹ ਨਹੀਂ ਮੈਨੂੰ ਜਿੱਥੇ ਉਹ ਆਪ ਕੰਮ ਕਰਦਾ ਸੀ ਉੱਥੇ ਹੀ ਮੈਨੂੰ ਲਵਾਤਾ ਨਾਲ। ਫਿਰ ਮੈਂ ਸਾਲ 6 ਮਹੀਨੇ ਮਤਲਬ ਲਾਇਆ ਹੋ 1.5 ਸਾਲ ਮੈਂ ਉੱਥੇ। ਅੱਛਾ। ਬਸ ਉਸ ਤੋਂ ਬਾਅਦ ਫਿਰ ਚੱਲਦਾ ਹੀ ਹੈ ਕੰਮ। ਜੀ ਜੀ। ਤੇ ਸਿੰਗਿੰਗ ਦਾ ਤੁਸੀਂ ਦੱਸਿਆ ਕਿ ਸਿੰਗਿੰਗ ਦਾ ਤੁਹਾਨੂੰ ਕਾਫੀ ਪੈਸ਼ਨ ਹੈ। ਸਿੰਗਿੰਗ ਇੰਡੀਆ ਕਰਦੇ ਸੀਗੇ? ਹਾਂਜੀ। ਅੱਛਾ। ਹਾਂ, ਸਿੰਗਿੰਗ ਕਰਦਾ ਰਿਹਾ ਮੈਂ, ਤੇ ਫਿਰ ਮੇਰੀ ਟੇਪ ਇੱਥੋਂ ਜਾ ਕੇ ਕਰਾਈ ਆ ਮੈਂ। ਓਕੇ। ਹਾਂ, ਜਦੋਂ ਇੱਥੇ ਕਾਫੀ ਕਰ ਲਏ ਸੀ ਨਾ ਪੈਸੇ ਇਕੱਠੇ। ਅੱਛਾ ਅੱਛਾ। ਫਿਰ ਮੈਂ ਕਿਹਾ ਵੀ ਹੁਣ ਮੌਕਾ, ਜਿਹੜਾ 18-20 ਲੱਖ ਰੁਪਇਆ ਲਾ ਕੇ ਆਇਆ। ਹਾਂ, ਮੈਨੂੰ ਕਈ ਪੁੱਛਦੇ ਸੀ ਵੀ ਜੇ ਟੇਪ ਨਾ ਚੱਲੀ, ਮੈਂ ਕਿਹਾ ਫਿਰ ਟੈਕਸੀ ਤਾਂ ਚੱਲੂ। ਇਸ ਕਰਕੇ ਫਿਰ ਮੈਂ ਇਕੱਠੇ ਜੇ ਕਰਕੇ ਜਦੋਂ ਇੱਥੋਂ ਲਗਿਆ, ਫਿਰ ਟੇਪ ਕੀਤੀ। ਜੋ ਮੇਰੀ ਰੀਝ ਸੀ, ਮੇਰੇ ਦਿਲ ਦੀ ਤਮੰਨਾ ਸੀ, ਫਿਰ ਮੈਂ ਉਹ ਪੂਰੀ ਕਰੀ। ਟੀ ਸੀਰੀਜ਼ ਦੇ ਵਿੱਚ ਟੇਪ ਆਈ। ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ। ਹਾਂਜੀ ਹਾਂਜੀ, ਉਹਦਾ ਬਿਲਕੁਲ ਕੋਈ ਮੈਨੂੰ ਇਹ ਨਹੀਂ ਲੱਗਾ ਕਿ ਉਹ ਇੱਥੇ ਨੇ ਪੈਸੇ ਲਾ ਕੇ। ਬੜੀ ਵਧੀਆ ਕੰਪਨੀ ਦੇ ਨਾਲ ਟੀ ਸੀਰੀਜ਼ ਦੇ ਨਾਲ ਤੁਸੀਂ Song ਆਪਣੇ ਰਿਲੀਜ਼ ਕਰਵਾਏ। ਹਾਂਜੀ, ਵੈਰੀ ਨਾਈਸ। ਤੇ ਇੱਕ ਵੀਡੀਓ ਕੀਤਾ ਸਾਈਂ ਰਾਜ, ਉਹਨਾਂ ਦਾ ਬੜਾ ਵੱਡਾ ਨਾਂ ਸੀ। ਉਹ ਕੋਇਲਾ ਫਿਲਮ ਦੇ ਵਿੱਚ ਸ਼ਾਹਰੁਖ ਖਾਨ ਤੇ ਅਮਿਤਾਭ ਬੱਚਨ ਜੀ ਨਾਲ ਕੰਮ ਕੀਤਾ ਉਹਨਾਂ ਨੇ, ਤੇ ਫਿਰ ਮੈਂ ਉਹਨਾਂ ਨਾਲ ਕੰਮ ਕਰਕੇ ਮੈਨੂੰ ਉਦੋਂ ਵੀ ਵਧੀਆ ਲੱਗਿਆ। ਫਿਰ ਦੂਜਾ ਮੇਰਾ ਵੀਡੀਓ ਕੀਤਾ ਵਨੀਤ ਸ਼ਰਮਾ ਨੇ। ਵਾਹ। ਤੇ ਉਹ 'ਚ ਵੀ ਮੈਨੂੰ ਬੜਾ ਵਧੀਆ ਲੱਗਿਆ ਕਿ ਯਾਰ ਆਪਣੇ ਗਾਣੇ ਟੀਵੀ ਤੇ ਆ ਰਹੇ ਹਨ, ਉਹ ਵੀ ਟੀ ਸੀਰੀਜ਼ ਕੰਪਨੀ ਦੇ ਬੈਨਰ ਹੇਠਾਂ, ਹਨਾ। ਚੰਗਾ ਲੱਗਿਆ, ਵਧੀਆ ਲੱਗਦਾ ਸੀ। ਬਹੁਤ ਹੀ ਵਧੀਆ। ਤੇ ਜਦੋਂ ਇੰਡੀਆ ਜਾ ਕੇ ਤੁਸੀਂ ਟੇਪ ਰਿਲੀਜ਼ ਕਰਵਾਈ ਸੀ, ਕਿੰਨੇ Song ਸੀਗੇ? 8। ਕਿਹਨੇ ਲਿਖੇ ਸੀ? ਅਲੱਗ-ਅਲੱਗ ਸੀਗੇ ਉਹਦੇ ਵਿੱਚ ਜਿਹੜੇ ਗੀਤਕਾਰਾਂ ਦੇ। ਅੱਛਾ। ਤੇ 2 ਗੀਤ ਜਿਹੜਾ ਮੇਰਾ ਬਹੁਤ ਹੀ ਕਲੋਜ਼ ਫਰੈਂਡ ਆ ਰਾਜ ਭੁੱਲਰ, ਉਹਨਾਂ ਦੇ ਲਿਖੇ ਹੋਏ ਸੀ। ਇੱਕ ਜਿਹੜਾ ਮੇਨ ਗੀਤ ਸੀਗਾ ਤੇਰਾ ਸਾਥ, ਉਹ ਗੁਰਮੁਖ ਕੋਟਲੀ ਮੁੰਡਾ ਸੀਗਾ, ਉਹ ਬੜਾ ਸੋਹਣਾ ਰਾਈਟਰ ਹੈ, ਬੜਾ ਛੋਟਾ ਜੰਗ ਜੀ ਉਮਰ ਦਾ। ਤੇ ਉਹਨੇ ਅਮਰਿੰਦਰ ਭਾਜੀ ਨੂੰ ਵੀ ਗਾਣੇ ਦਿੱਤੇ, ਸ਼ੀਰਾ ਜਸਵੀਰ ਨੂੰ ਵੀ ਗਾਣੇ ਦਿੱਤੇ ਸੀ, ਬੜੀ ਛੋਟੀ ਉਮਰ ਦਾ ਸੀ। ਤੇ ਉਹਦੇ ਗਾਣੇ ਗਾਏ ਫਿਰ ਮੈਂ। ਤੇ ਏਦਾਂ ਹੀ ਉਹਦੇ ਵਿੱਚ 8 ਗਾਣੇ ਸੀ। ਇੱਕ ਗਾਣਾ ਸੀਗਾ ਜਿਹੜਾ ਰੁਪਿੰਦਰ ਹਾਂਡਾ ਦੇ ਨਾਲ। ਓਕੇ। ਉਹ ਵੀ ਬੜਾ ਮਕਬੂਲ। ਹਾਂਜੀ, ਡਿਊਟ ਸੀਗਾ। ਵਾਹ ਜੀ ਵਾਹ। ਉਹਦਾ ਵੀ ਇੱਕ ਸਟੋਰੀ ਸੀਗੀ ਡਿਊਟ ਕਰਨ ਦੀ, ਕਿਉਂਕਿ ਮੈਂ ਉਸ ਤੋਂ ਪਹਿਲਾਂ ਨਾ ਆਵਾਜ਼ ਪੰਜਾਬ ਦੀ 'ਚ ਗਿਆ ਸੀ। ਅੱਛਾ ਜੀ। MH1 ਜਦੋਂ ਰੋਸ਼ਨ ਪ੍ਰਿੰਸ ਫਸਟ ਆਏ ਨੇ, ਤਾਂ ਉਧਰੋਂ ਕੁੜੀ ਫਸਟ ਆਈ ਸੀਗੀ ਆਪਣੀ ਰੁਪਿੰਦਰ ਹਾਂਡਾ। ਤਾਂ ਮੈਂ ਕੁਛ ਜਿਹੜੇ ਐਪੀਸੋਡ ਸੀ ਉਹਨਾਂ ਦੇ ਵਿੱਚੋਂ ਪਹਿਲਾਂ ਹੀ ਬਾਹਰ ਹੋ ਗਿਆ ਸੀ। ਅੱਛਾ ਜੀ। ਤੇ ਉਸ ਤੋਂ ਬਾਅਦ ਮੈਂ ਫਿਰ ਇਹ ਸੋਚਿਆ ਸੀ ਵੀ ਨਹੀਂ, ਆਪਾਂ ਰੁਪਿੰਦਰ ਨਾਲ ਹੀ ਕਰਨੀ ਟੇਪ। ਓਕੇ। ਤਾਂ ਫਿਰ ਜਦੋਂ ਮੈਂ ਇੱਥੋਂ ਗਿਆ, ਮੈਂ ਫਿਰ ਰੁਪਿੰਦਰ ਨੂੰ ਕੰਟੈਕਟ ਕੀਤਾ ਹਨ। ਓਕੇ। ਤਾਂ ਰੁਪਿੰਦਰ ਨਾਲ ਫਿਰ ਉਹ ਮੇਰਾ ਡਿਊਟ ਗਾਣਾ ਸੀਗਾ ਤੇਰਾ ਸਾਥ, ਉਹ ਕਰਕੇ ਆਇਆ ਸੀ। ਹਰ ਜਨਮ ਵਿੱਚ ਸੱਜਣਾ ਤੇਰਾ ਸਾਥ ਜ਼ਰੂਰ ਹੋਵੇ, ਉਹ ਕਰਕੇ ਆਇਆ ਸੀ। ਤੇ ਕਾਫੀ ਮਕਬੂਲ ਹੋਇਆ Song। ਉਹਦਾ ਵੀਡੀਓ ਨਹੀਂ ਬਣਿਆ। ਜਿਹੜੇ ਦੂਜੇ ਗਾਣੇ ਸੀ, ਮੇਰਾ ਫੀਗੋ ਸੀਗਾ ਰਾਜ ਭੁੱਲਰ ਵਾਲਾ ਗਾਣਾ, ਉਹਦਾ ਬਣਿਆ ਸੀ। ਤੇ ਦਿਲ ਤੇ ਨਾ ਲਾਵੀਂ, ਉਹਦਾ ਗਾਣਾ ਬਹੁਤ ਵੱਡੇ ਸੀਗੇ, ਵਧੀਆ ਲੱਗਦੇ ਸੀ ਮੈਨੂੰ, ਉਹਨਾਂ ਦੇ ਵੀਡੀਓ ਬਣੇ ਸੀ। ਹਾਂਜੀ। ਤੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਇੰਡੀਆ ਗਏ ਸੀਗੇ ਰਿਲੀਜ਼ ਕਰਵਾਉਣ ਲਈ ਕੈਸਟ, ਉਹ ਐਕਸਪੀਰੀਅੰਸ ਕਿਹਾ ਜਿਹਾ ਸੀਗਾ? ਉਹ ਕਿੰਨਾ ਕੁ ਚਾਹ ਸੀਗਾ ਕਿ ਬਸ ਹੁਣ ਮੇਰਾ ਜਿਹੜਾ ਮੈਂ ਮਨ ਦੇ ਵਿੱਚ ਚਾਹ ਸੋਚਿਆ ਸੀਗਾ ਉਹ ਪੂਰਾ ਹੋਣ ਜਾ ਰਿਹਾ? ਹਾਂਜੀ, ਉਹਦੀ ਦੇਖੋ ਖੁਸ਼ੀ ਦੀ ਕੋਈ ਹੱਦ ਨਹੀਂ ਹੁੰਦੀ, ਉਹਨੂੰ ਕੋਈ ਪੈਮਾਨਾ ਨਹੀਂ ਹੈਗਾ, ਤੁਸੀਂ ਕਿੱਦਾਂ ਮਾਪੋਗੇ ਉਹਨੂੰ, ਹਨਾ। ਪਰ ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿ ਮੈਂ ਆਪਦੇ ਜਿਹੜੇ ਤੁਹਾਡੀਆਂ ਸੁਪਨੇ ਹੁੰਦੇ ਆ ਨਾ, ਇੱਕ ਸੌ ਕੇ ਹੁੰਦੇ ਦੇਖਦਾ, ਇੱਕ ਬੰਦਾ ਖੁੱਲੀਆਂ ਅੱਖਾਂ ਨਾਲ ਦੇਖਦਾ, ਹਨਾ। ਉਹ ਜਦੋਂ ਤੁਹਾਡੇ ਸਾਹਮਣੇ ਆਉਂਦੇ, ਤੁਹਾਡਾ ਡ੍ਰੀਮ ਪੂਰਾ ਹੁੰਦਾ ਨਾ, ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ। ਮੈਨੂੰ ਸੱਚੀ ਅੰਤਰੀਬ ਤੋਂ ਮੈਨੂੰ ਐ ਲੱਗ ਰਿਹਾ ਸੀ ਯਾਰ ਵੀ ਵਾਕਈ ਮੈਂ ਖੁਸ਼ਕਿਸਮਤ ਆ ਇਸ ਦੁਨੀਆ ਤੇ, ਜਿਹਨੇ ਜੋ ਚੀਜ਼ ਸੋਚੀ ਉਹੀ ਮੈਨੂੰ ਮਿਲੀ ਹੈ, ਹਨਾ। ਤੁਹਾਡਾ ਕਿਹੋ ਜਿਹਾ ਪ੍ਰਤੀਕਿਰਮ ਸੀਗਾ ਗਾਣੇ ਨੂੰ ਲੈ ਕੇ? ਤੁਸੀਂ ਸਪੋਰਟ ਕੀਤਾ? ਹਾਂਜੀ,
ਮੈਂ ਇੱਥੇ ਫਿਰ 4 ਮਹੀਨੇ ਮੈਂ ਇੱਥੇ ਇਕੱਲੀ ਰਹੀ। ਮੈਂ ਇਹਨਾਂ ਨੂੰ ਭੇਜਿਆ, ਮੈਂ ਕਿਹਾ ਵੀ ਚਲੋ, ਮੈਂ ਉਦੋਂ ਪ੍ਰੈਗਨੈਂਟ ਸੀ, ਗੁੜੀਆ ਹੋਣ ਵਾਲੀ ਸੀ। ਮੈਂ ਕਿਹਾ ਵੀ ਹੁਣ ਤੁਸੀਂ ਚਲੇ ਜਾਓ, ਬਾਅਦ ਦੇ ਵਿੱਚ ਜਦ ਬੇਬੀ ਹੋ ਗਿਆ ਫੇਰ ਨਹੀਂ ਜਾਇਆ ਜਾਣਾ ਵਾਹ ਜੀ ਵਾਹ। ਤੇ ਫਿਰ ਟਾਈਮ ਨਹੀਂ ਮਿਲਣਾ, ਇਸ ਕਰਕੇ ਮੈਂ ਇੱਥੇ 4 ਮਹੀਨੇ ਇਕੱਲੀ ਰਹੀ। ਇਹਨਾਂ ਨੂੰ ਭੇਜਿਆ ਵੀ ਤੁਸੀਂ ਆਪਣਾ ਪੂਰਾ ਸ਼ੌਕ ਕਰਕੇ ਪੂਰਾ ਆਓ, ਜਿਹਦੇ ਵਾਸਤੇ ਆਪਾਂ ਆਸਟ੍ਰੇਲੀਆ ਆਏ ਆ, ਜੇ ਜੀ। ਉਹੀ ਨਾ ਪੂਰਾ ਹੋਇਆ ਤਾਂ ਫਿਰ ਕੀ ਫਾਇਦਾ। ਫਿਰ ਕੀ ਕਰਾਂ। ਵੈਰੀ ਨਾਈਸ। ਅੱਛਾ, ਹਾਂ। ਤੇ ਤੁਸੀਂ ਉੱਥੇ ਜਾ ਕੇ Song ਕਰਕੇ ਆਏ, ਕਿਹੜਾ Song ਜਿਹੜਾ ਮਕਬੂਲ ਹੋਇਆ ਉੱਥੇ ਤੇ ਕਿਸੇ ਚੈਨਲ ਦੇ ਉੱਤੇ ਵੀ ਚੱਲਿਆ? ਹਾਂਜੀ, ਕਾਫੀ ਚੈਨਲਾਂ ਤੇ ਚੱਲੇ। ਉਹ PTC ਤੇ ਚੱਲਦਾ ਰਿਹਾ, ਐਕਸਕਲੂਸਿਵ PT ਤੇ ਚੱਲਿਆ, MH1 ਤੇ ਚੱਲਦਾ ਰਿਹਾ। ਅੱਛਾ, ਤੇ ਕਿਹੜਾ Song ਜਸ਼ਨ TV ਤੇ ਵੀ ਸੀਗਾ। ਜ਼ਿਆਦਾ ਦਿਲ ਤੇ ਨਾ ਲਾਮੀ Song ਜ਼ਿਆਦਾ ਮਕਬੂਲ ਸੀਗਾ। ਅੱਛਾ ਜੀ। ਤੇ ਉਸ ਤੋਂ ਬਾਅਦ ਫੀਗੋ ਆਇਆ। ਫੀਗੋ ਨੂੰ ਥੋੜਾ ਜਿਹਾ ਮੈਂ ਪਿੰਡੂ ਹਲਕਿਆਂ 'ਚ ਜ਼ਿਆਦਾ ਸੁਣਿਆ ਗਿਆ ਸੀ। ਓਕੇ, ਆਲਰਾਈਟ। ਤੇ ਦਿਲ ਤੇ ਨਾ ਲਾਮੀ Song ਤੁਸੀਂ ਸਾਡੇ ਦਰਸ਼ਕਾਂ ਦੇ ਸਨਮੁਖ ਕਰੋਗੇ, ਕਿਸ ਤਰੀਕੇ ਦਾ Song ਸੀ? ਜ਼ਰੂਰ ਜੀ। ਦਿਲਾ ਜਿੰਨਾ ਚਾਹੇਗਾ ਓਨਾ ਪਛਤਾਵੇਂਗਾ, ਦਿਲ ਜਿੰਨਾ ਚਾਹੇਗਾ ਓਨਾ ਪਛਤਾਵੇਂਗਾ, ਇਹ ਦਰਦ ਜ਼ਖਮ ਤਨਹਾਈਆਂ ਦੇ ਕੇ ਕੋਈ ਵੰਡਾਉਂਦਾ ਨਹੀਂ, ਦਿਲ ਦਿਲ ਤੇ ਨਾ ਲਾਵੀਂ, ਕੋਈ ਦਿਲ ਤੇ ਲਾਉਂਦਾ ਨਹੀਂ, ਦਿਲ ਦਿਲ ਤੇ ਨਾ ਲਾਵੀਂ, ਕੋਈ ਦਿਲ ਤੇ ਲਾਉਂਦਾ ਨਹੀਂ। ਵਾਹ ਜੀ ਵਾਹ, ਵੈਰੀ ਨਾਈਸ। ਤੇ ਜਿਹੜਾ ਫੀਗੋ ਦੀ ਗੱਲ ਕਰਦੇ ਹੋ ਤੁਸੀਂ, ਉਹਦੇ ਵੀ 2 ਲਾਈਨਾਂ ਸੁਣਾਇਓ। ਹਾਂਜੀ, ਉਹ ਮਤਲਬ ਪਿੰਡ ਦੇ ਮੁੰਡੇ ਦੀ ਸ਼ਹਿਰ ਦੀ ਕੁੜੀ ਨਾਲ ਇੱਕ ਤਕਰਾਰਬਾਜ਼ੀ ਸੀ ਗਾਣੇ ਦੀ ਵਿੱਚ। ਉਹ ਗਾਣਾ ਇਸ ਟਾਈਪ ਦਾ ਬਣਿਆ, ਉਹਦੇ ਤੁਹਾਨੂੰ ਮੈਂ ਸੁਣਾ ਦਿੰਦਾ, ਮੈਨੂੰ ਵੀ ਬਹੁਤ ਚੰਗਾ ਲੱਗਦਾ ਗਾਣਾ। ਤੂੰ ਯੂਨੀ ਪੜਦੀ ਨੀ, ਅਸੀਂ ਖੇਤੀ ਕਰਦੇ ਆ, ਤੂੰ ਫੀਗੋ ਤੇ ਆਉਂਦੀ ਨੀ, ਅਸੀਂ ਫੋੜ ਤੇ ਚੜਦੇ ਆ, ਟੋਮੀ ਛੱਡ ਕੁੜਦੇ ਨੀ, ਪਾਈਏ ਜਨ ਕੇ ਦਰਜੀ ਦੇ, ਤੂੰ ਮਾਲਕ ਕਾਰਾਂ ਦੀ, ਅਸੀਂ ਮਾਲਕ ਮਰਜ਼ੀ ਦੇ, ਤੂੰ ਮਾਲਕ ਕਾਰਾਂ ਦੀ, ਅਸੀਂ ਮਾਲਕ ਮਰਜ਼ੀ ਦੇ। ਬਹੁਤ ਹੀ ਵਧੀਆ ਜੀ। ਰਿਆਜ਼ ਜਾਰੀ ਹੈ ਜੀ ਵੀ? ਹਾਂਜੀ, ਘਰੇ ਬਾਜਾ ਲਿਆਂਦਾ ਹੋਇਆ, ਹਾਰਮੋਨੀਅਮ ਤੇ ਕਰਦਾ ਜਦੋਂ ਵੀ ਟਾਈਮ ਮਿਲਦਾ। ਤੁਹਾਡੇ ਬੱਚੇ ਲਾਈਕ ਕਰਦੇ ਨੇ ਸਿੰਗਿੰਗ ਨੂੰ? ਇਹ ਵੀ ਗਾਉਂਦੇ ਨੇ ਨਾਲ? ਸੁਖਮਨ ਹੈ ਜੀ, ਇਹ ਗਾਉਂਦਾ ਨਹੀਂ ਹੈਗਾ, ਸੁਣ ਲੈਂਦਾ। ਅੱਛਾ। ਤੇ ਉਹਨੂੰ ਵੀ ਸੁਣਨ ਦਾ ਹੀ ਸ਼ੌਕ ਹੈ, ਦੋਨਾਂ ਚ ਗਾਉਂਦਾ ਕੋਈ ਨਹੀਂ ਹੈਗਾ। ਅੱਛਾ। ਸੁਖਮਨ ਜੀ, ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ? मैं जी 6ਵੀਂ ਚ ਹੋ ਗਿਆ ਬਸ, ਇਸ ਟਰਨ ਲਾਸਟ ਆ, ਫਿਰ 7ਵੀਂ ਚ ਹਾਈ ਸਕੂਲ ਅੱਛਾ ਅੱਛਾ। ਤੁਹਾਡਾ ਨਾਮ ਕੀ ਹੈ? ਮੰਨਤ ਕੌਰ ਚਹਿਲ। ਮੰਨਤ ਕੌਰ ਚਹਿਲ। ਮੰਨਤ ਜੀ, ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ? ਦੂਜੀ ਚ। ਦੂਜੇ ਚ। ਤੁਸੀਂ ਪੰਜਾਬੀ ਬੜੀ ਸੋਹਣੀ ਬੋਲਦੇ ਹੋ, ਕਿਤੇ ਤੋਂ ਸਿੱਖੀ ਹੈ? ਅਸੀਂ ਜੀ ਪਹਿਲਾਂ ਜੋ ਟਵੰਬੇ ਹੁੰਦੇ ਸੀਗੇ, ਪੰਜਾਬੀ ਸਕੂਲ ਜਾਂਦੇ ਹੁੰਦੇ ਸੀ। ਅੱਛਾ। ਫਿਰ ਜਦੋਂ ਬ੍ਰਿਸਬਨ ਆਇਆ, ਇੱਥੇ ਗੁਰਦੁਆਰਾ ਸਾਹਿਬ ਪੰਜਾਬੀ ਸਕੂਲ ਸ਼ੁਰੂ ਕੀਤਾ। ਫਿਰ ਮੈਂ ਵੀ ਸ਼ੁਰੂ ਕਰਤਾ। ਹਾਂਜੀ, ਲਗਾਤਾਰ ਘਰੇ ਅਸੀਂ ਪਾਠ ਵੀ ਕਰ ਲੈਂਦੇ ਆ। ਕਾਹਦਾ ਪਾਠ ਕਰਦੇ ਹੁੰਦੇ ਹੋ? ਅਸੀਂ ਜੀ ਜਪਜੀ ਸਾਹਿਬ ਦਾ ਕਰ ਲੈਂਦੇ ਆ। ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਓਕੇ। ਗੁਟਕਾ ਸਾਹਿਬ ਨੂੰ ਦੇਖ ਕੇ ਕਰਦੇ ਹੋ? ਪਹਿਲਾਂ ਜਦੋਂ ਸਾਨੂੰ ਆਉਂਦਾ ਨਹੀਂ ਸੀਗਾ, ਉਹਦੇ ਸੀ ਗੁਰਕਾ ਸਾਹਿਬ ਸੀਗਾ, ਹੁਣ ਜੋ ਪ੍ਰੈਕਟਿਸ ਕਰੀ ਜਾਂਦੇ ਉਹ ਜੋ ਨਹੀਂ ਆਉਂਦਾ ਪਿਆ, ਮੂੰਹ ਜ਼ਬਾਨੀ ਆਉਣ ਲੱਗ ਗਿਆ ਪਾਠ। ਕੀ ਬਾਤ ਹੈ, ਬਹੁਤ ਹੀ ਤੁਸੀਂ ਵਧਾਈ ਦੇ ਪਾਤਰ ਹੋ ਜੀ। ਤੁਹਾਡੇ ਇੰਨੀ ਛੋਟੀ ਉਮਰ ਦੇ ਵਿੱਚ ਬੱਚਿਆਂ ਨੂੰ ਮੂੰਹ ਜ਼ਬਾਨੀ ਪਾਠ ਆਉਂਦਾ, ਬਹੁਤ ਹੀ ਵਧੀਆ ਗੱਲ ਹੈ। ਪੰਜਾਬ ਜਾਂਦੇ ਹੋ? ਹਾਂਜੀ, ਵਧੀਆ ਲੱਗਦਾ ਜਦੋਂ ਉੱਥੇ ਜਾਂਦੇ ਆ। ਪੰਜਾਬ ਵਧੀਆ ਲੱਗਦਾ ਕਿ ਆਸਟ੍ਰੇਲੀਆ ਵਧੀਆ ਲੱਗਦਾ? ਮੈਨੂੰ ਪੰਜਾਬ ਵਧੀਆ ਲੱਗਦਾ। ਕੀ ਚੰਗੀ ਲੱਗਦੀ ਹੈ ਪੰਜਾਬ ਦੀ ਚੀਜ਼? ਖੁੱਲੀ ਛੁੱਟੀ ਜਿਹੜੀ ਉੱਥੇ ਮਿਲਦੀ ਹੈ। ਕਹਿੰਦੇ ਮੰਮੀ ਪਾਪਾ ਡਾਂਟਦੇ ਰਹਿੰਦੇ ਆ? ਨਹੀਂ, ਉਹਦਾ ਨਹੀਂ ਹੈਗਾ ਵੀ ਇੱਥੇ ਰਿਸਟ੍ਰਿਕਟਡ ਚੀਜ਼ਾਂ ਬਹੁਤ ਹੈ, ਜਿੱਥੇ ਲਿਮਿਟਡ ਚੀਜ਼ਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ। ਹਾਂ। ਇੰਡੀਆ ਜਾ ਕੇ ਫ੍ਰੀ ਹੋ ਸੀ। ਹਾਂ, ਹਰ ਇੱਕ ਚੀਜ਼ ਲਈ, ਖੇਡਣ ਲਈ, ਮਸਤੀ ਕਰਨ ਲਈ, ਇਲਤਾ ਕਰਨ ਲਈ ਹੈ। ਮਾਰਨਿੰਗ ਸਕੂਲ ਨਹੀਂ ਜਾਣਾ ਪੈਂਦਾ। ਤੇ ਪਲੱਸ ਇਹਨਾਂ ਸਭ ਤੋਂ ਵਧੀਆ ਟਰੈਕਟਰ ਚਲਾਉਣਾ। ਟਰੈਕਟਰ ਚਲਾਉਣਾ। ਅੱਛਾ। ਤੇ ਤੁਸੀਂ ਵੀ ਪੰਜਾਬ ਜਾਂਦੇ ਹੋ? ਹਾਂਜੀ। ਉਹ ਤੁਹਾਨੂੰ ਕੀ ਚੰਗਾ ਲੱਗਦਾ ਪੰਜਾਬ ਦਾ? ਮਿੱਟੀ 'ਚ ਖੇਡਣਾ। ਮਿੱਟੀ 'ਚ ਖੇਡਣਾ ਚੰਗਾ ਲੱਗਦਾ ਹੈ। ਤੁਸੀਂ ਮਿੱਟੀ 'ਚ ਖੇਡਣਾ ਮਿਸ ਕਰਦੇ ਹੋ। ਬਾਕੀ ਇੱਥੇ ਪੱਥਰ ਦੇ ਸ਼ਹਿਰ ਨੇ, ਪੱਥਰ ਦੇ। ਤੇ ਸਕੂਲ ਨਹੀਂ ਜਾਣਾ ਪੈਣਾ। ਹਾਂ, ਸਕੂਲ ਵੀ ਨਹੀਂ ਜਾਣਾ ਪੈਂਦਾ ਹੈ ਨਾ। ਪਰ ਸਕੂਲ ਜਿਹੜੇ ਇੰਡੀਆ ਦੇ ਪੰਜਾਬ ਦੇ ਸਕੂਲ ਹਨ, ਉੱਥੇ ਪੜ੍ਹਾਈ ਦਾ ਬੋਝ ਬਹੁਤ ਹੈ। ਜੇ ਤੁਸੀਂ ਪੰਜਾਬੀ ਸਕੂਲਾਂ 'ਚ ਉੱਥੇ ਪੜ੍ਹਨ ਲੱਗ ਗਏ, ਤੁਹਾਡੇ ਪੜ੍ਹਾਈ ਦਾ ਬੋਝ ਬਹੁਤ ਹੈ ਉੱਥੇ ਨਾ। ਇੱਥੇ ਤੁਹਾਨੂੰ ਫ੍ਰੀ ਰੱਖਦੇ ਨੇ, ਜ਼ਿਆਦਾ ਪੜ੍ਹਾਈ ਦਾ ਬੋਝ ਨਹੀਂ ਪਾਉਂਦੇ ਜੀ। ਓਕੇ। ਤੇ ਕੋਈ ਗੇਮ ਵੀ ਕਰਦੇ ਹੋ, ਖੇਡਦੇ ਵੀ ਹੋ? ਹਾਂਜੀ, ਸੌਕਰ ਖੇਡਦੇ ਆ ਅਸੀਂ ਦੋਨੇ। ਸੌਕਰ ਖੇਡਦੇ ਹੋ ਦੋਨੇ? ਓਕੇ, ਵੈਰੀ ਨਾਈਸ। ਤੇ ਮੈਚਸ ਵਗੈਰਾ ਜਾਂਦੇ ਨੇ, ਕੰਪੀਟੀਸ਼ਨ 'ਚ ਜਾਂਦੇ ਹੋ? ਹਾਂਜੀ ਹਾਂਜੀ, ਸਾਡੇ 2 ਕਲੱਬ ਜੁਆਇਨ ਕੀਤੇ ਹੋਏ ਆ। ਸਾਊਥ ਯੂਨਾਈਟਿਡ ਹੁਣੀ ਸੀਜ਼ਨ ਐਂਡ ਹੋ ਕੇ ਹਟਿਆ। ਤੇ BPCC। ਹਾਂਜੀ, BPCC ਵੀ ਅਸੀਂ ਜਾਂਦੇ ਐਵਰੀ ਸੰਡੇ। ਓਕੇ, ਮੈਚ ਜਿੱਤਦੇ ਵੀ ਹੋ ਫਿਰ? ਹਾਂਜੀ ਹਾਂਜੀ, ਜਿਹੜਾ ਸਾਡਾ ਲਾਸਟ ਟਰਨ ਸੀਗੀ ਸਾਊਥ ਯੂਨਾਈਟਿਡ ਦੀ ਮੇਰੀ, ਉਹਦੇ ਅੰਡਰ 11 ਸਾਡਾ ਜਿਹੜਾ
ਲੀਗ ਆ ਹਨਾ ਉਹ ਚੋਂ ਅਸੀਂ ਅਨਬੀਟੇਬਲ ਆ। ਓਕੇ, ਹਾਂਜੀ ਵੈਰੀ ਨਾਈਸ। ਬਹੁਤ ਹੀ ਵਧੀਆ, ਬਹੁਤ ਵਧਾਈ ਦੇ ਪਾਤਰ ਹੋ। ਬਹੁਤ ਸੋਹਣੀ ਪੰਜਾਬੀ ਬੋਲਦੇ ਨੇ ਬੱਚੇ, ਹੈ ਨਾ। ਮਤਲਬ ਕਿ ਨਹੀਂ ਤਾਂ ਇੱਥੇ ਜਿਹੜੇ ਬੱਚੇ ਅੜ ਜਾਂਦੇ ਨੇ, ਜਾਂ ਉਹਦਾ ਐਕਸੈਂਟ ਜਿਹੜਾ ਹੁੰਦਾ ਹੈ ਜ਼ਿਆਦਾ ਆਸਟ੍ਰੇਲੀਅਨ ਐਕਸੈਂਟ, ਜਿੱਦਾਂ ਇੰਗਲਿਸ਼ ਬੋਲਦੇ ਨੇ ਉਦਾਂ ਹੀ ਉਹ ਪੰਜਾਬੀ ਨੂੰ ਬੋਲਦੇ ਨੇ, ਪਰ ਬਹੁਤ ਹੀ ਸੋਹਣੀ ਫਲੂਐਂਟ ਪੰਜਾਬੀ ਬੋਲਦੇ ਨੇ ਤੁਹਾਡੇ ਬੱਚੇ। ਅਸੀਂ ਘਰ ਕੋਸ਼ਿਸ਼ ਕਰੀ ਰਹੇ ਵੀ ਅਸੀਂ ਦੋਨੋਂ ਜਾਣੇ ਆਪਸ ਦੇ ਵਿੱਚ ਗੱਲ ਹਮੇਸ਼ਾ ਪੰਜਾਬੀ ਦੇ ਵਿੱਚ ਕਰਦੇ ਹਾਂ, ਇਹਨਾਂ ਨਾਲ ਵੀ ਪੰਜਾਬੀ ਦੇ ਵਿੱਚ ਕਰਦੇ ਹਾਂ। ਜੀ ਜੀ, ਤੁਸੀਂ ਬੱਚੇ ਦੇ ਜੁੜਾ ਕੀਤਾ ਹੋਇਆ ਹੈ ਨਾ, ਸਰਦਾਰ ਰੱਖਿਆ ਹੋਇਆ। ਤੁਹਾਨੂੰ ਕੋਈ ਬੁਲੀ ਤਾਂ ਨਹੀਂ ਕਰਦਾ ਸਕੂਲ ਦੇ ਵਿੱਚ? ਨਹੀਂ, ਪਹਿਲਾਂ ਸਕੂਲ 'ਚ ਜਦੋਂ ਜਾਂਦਾ ਹੁੰਦਾ ਸੀਗਾ ਹਨਾ, ਜਦੋਂ ਸਟਾਰਟ ਕੀਤਾ ਸੀ ਉਹ ਮੈਨੂੰ ਪੁੱਛਦੇ ਹੁੰਦੇ ਸੀ ਤੂੰ ਬਾਲ ਕਿਉਂ ਰੱਖਦਾ, ਫਿਰ ਮੈਂ ਉਹਨਾਂ ਨੂੰ ਜਵਾਬ ਦਿੰਦਾ ਸੀ ਤੂੰ ਬਾਲ ਕਿਉਂ ਨਹੀਂ ਰੱਖਦੇ। ਫਿਰ ਜੇ ਮੈਨੂੰ ਕਹਿੰਦੇ ਤੁਸੀਂ ਕਿਉਂ ਰੱਖ ਦਾਂਗਾ, ਮੈਂ ਉਹਨਾਂ ਨੂੰ ਕਹਿੰਦਾ ਸੀ ਤੁਸੀਂ ਕਿਉਂ ਨਹੀਂ ਰੱਖਦੇ। ਹਾਂ, ਫਿਰ ਉਹਦੇ ਵਿੱਚ ਉਲਝ ਜਾਂਦੇ ਸੀਗੇ। ਵਾਹ, ਸਮਾਰਟ ਬॉय ਹੈ, ਸਮਾਰਟ ਆਨਸਰ ਦਿੰਦਾ ਸੀਗਾ। ਆਲ ਰਾਈਟ। ਤੇ ਤੁਸੀਂ ਭਾਬੀ ਜੀ ਜਿੱਦਾਂ ਬੱਚੇ ਨੂੰ ਤਿਆਰ ਕਰਨ ਨੂੰ, ਸਕੂਲ ਜਾਣ ਨੂੰ ਬੜਾ ਰਸ਼ ਹੁੰਦਾ ਹੈ ਨਾ ਜਾਣ ਲਈ, ਨਹੀਂ ਤਾਂ ਜਿਹੜਾ ਕਟਿੰਗ ਹੁੰਦਾ ਫਟਾਫਟ ਕੰਗੀ ਮਾਰੀ ਬੱਚੇ ਨੂੰ ਭੇਜਦਾ, ਤੇ ਤੁਸੀਂ ਫਿਰ ਕਿੰਨਾ ਕੁ ਤੁਹਾਨੂੰ ਮਿਹਨਤ ਕਰਨੀ ਪੈਂਦੀ, ਕਿਉਂਕਿ ਜੂੜਾ ਕਰਨਾ ਵੀ ਪੈਂਦਾ, ਬਾਲ ਬਾਹਣੇ ਪੈਂਦੇ ਨੇ, ਫਿਰ ਪਟਕਾ ਬੰਨ ਕੇ ਤੁਹਾਨੂੰ ਭੇਜਣਾ ਪੈਂਦਾ? ਨਹੀਂ, ਮੈਂ ਇਸ ਤੋਂ ਬਹੁਤ ਖੁਸ਼ ਹਾਂ ਜੀ। ਮੈਨੂੰ ਸਿਰਫ ਮੈਕਸਿਮਮ 2 ਮਿੰਟ ਲੱਗਦੇ ਇਹਦਾ ਜੂੜਾ ਗੁੰਦਨ ਤੇ ਪਟਕਾ ਬੰਨਣ ਤੇ। ਹਾਂਜੀ, ਨਹੀਂ ਮੈਂ ਬਹੁਤ ਖੁਸ਼ ਹਾਂ। ਕੀ ਕਹਿੰਦੇ? ਅਸੀਂ ਤੁਰ ਕੇ ਜਾਂਦੇ ਆ। ਤੁਰ ਕੇ ਜਾਂਦੇ ਸਕੂਲੇ? ਅੱਛਾ, ਨੇੜੇ ਆ। ਇੰਡੀਆ ਜਿਵੇਂ ਹੁੰਦਾ ਹਨਾ ਵੀ ਸਾਰੇ ਜਣੇ ਇਕੱਠੇ ਜਾਂਦੇ ਆ। ਇੱਧਰ ਸਾਡੇ ਮੇਰੇ ਦੋਸਤ ਆ ਹਨਾ, ਉਹ ਵੀ ਸੇਮ ਗਲੀ 'ਚ ਰਹਿੰਦੇ ਆ, ਅਸੀਂ ਸਾਰੇ ਜਣੇ ਇਕੱਠੇ ਹੋ ਕੇ ਜਾਂਦੇ ਆ। ਓਕੇ, ਤੁਰ ਕੇ ਚੱਲ ਜਾਂਦੇ ਹੋ ਇਕੱਠੇ ਆ ਗਲੀ ਦੇ ਵਿੱਚ? ਹਾਂਜੀ। ਚਲੋ, ਫਿਰ ਪੈਰੈਂਟਸ ਦਾ ਜ਼ਿਆਦਾ ਰੋਲ ਨਹੀਂ ਹੈ ਤੁਹਾਨੂੰ ਛੱਡਣ ਦਾ, ਹੈ ਆਪ ਹੀ ਚੱਲ ਜਾਂਦੇ ਤੇ ਆਪ ਹੀ ਆ ਜਾਂਦੇ? ਕਈ ਵਾਰੀ ਜਦੋਂ ਜ਼ਿਆਦਾ ਮੀਂਹ ਪੈ ਜਾਂਦਾ ਹਨਾ, ਉਦੋਂ ਅਸੀਂ ਗੱਡੀ ਤੇ ਪੱਕ ਜਾਂਦੇ, ਪਰ ਨਾਰਮਲੀ ਨਹੀਂ। ਅੱਛਾ, ਠੀਕ ਹੈ। ਬਹੁਤ ਵਧੀਆ ਲੱਗਿਆ ਜੀ। ਇਹਨਾਂ ਦੇ ਸਕੂਲ ਦੇ ਵਿੱਚ ਵੀ ਇਹਨਾਂ ਦੀ ਰਿਲੀਜੀਅਨ ਕਲਾਸ ਚੱਲਦੀ ਹੈ। ਅੱਛਾ, ਪੰਜਾਬੀ ਰਿਲੀਜੀਅਨ ਦੀ ਕਲਾਸ ਆਪਣੀ ਚੱਲਦੀ ਹੈ। ਓਕੇ, ਤਾਦੀ ਕਾਫੀ ਜ਼ਿਆਦਾ ਜਿਹੜਾ ਹੈਗਾ ਪ੍ਰਭਾਵ ਦਿਖ ਰਿਹਾ, ਪਤਾ ਲੱਗ ਰਿਹਾ। ਬਾਕੀ ਗੁਰਦੁਆਰਾ ਸਾਹਿਬ ਵੀ ਅਸੀਂ ਇਹਨਾਂ ਦੀ ਹਮੇਸ਼ਾ ਕਲਾਸ ਲਵਾਉਣੇ ਆ, ਅਸੀਂ ਕਦੇ ਵੀ ਮਿਸ ਨਹੀਂ ਕੀਤਾ। ਵੈਰੀ ਨਾਈਸ। ਹਾਂਜੀ, ਹਾਂ। ਤੇ ਬਾਜੀ ਤੁਸੀਂ ਵੀ ਸ਼ੌਂਕ ਰੱਖਦੇ ਹੋ ਜੀ ਸਪੋਰਟਸ ਦੇ ਵਿੱਚ? ਹਾਂਜੀ, ਮੇਰਾ ਸ਼ੌਕ ਸੀਗਾ ਜੀ, ਪਿੰਡ ਰਹਿੰਦੇ ਸੀ, ਕਬੱਡੀ ਖੇਡੀ ਕਾਫੀ ਟਾਈਮ, ਤਾਂ ਉਸ ਤੋਂ ਬਾਅਦ ਕ੍ਰਿਕਟ ਇੰਟਰੋਡਿਊਸ ਹੋ ਗਈ ਸਾਡੇ ਪਿੰਡ ਦੇ ਵਿੱਚ, ਉਹ ਵੀ ਲਿਆਉਣ ਵਾਲੇ ਅਸੀਂ ਸੀਗੇ ਹਨ। ਤੇ ਕ੍ਰਿਕਟ ਮੈਂ ਕਾਫੀ ਸਮਾਂ ਖੇਡਦਾ ਰਿਹਾ। ਉਸ ਤੋਂ ਬਾਅਦ ਜਦੋਂ ਇੱਥੇ ਆਪਣੇ ਆਸਟ੍ਰੇਲੀਆ ਆ ਗਏ, ਟੋਬੰਬੇ ਖੇਡਿਆ ਮੈਂ ਕਾਫੀ ਟਾਈਮ। ਅੱਛਾ, ਹਾਂਜੀ, 7-8 ਸਾਲ ਖੇਡਦੇ ਰਹੇ ਉੱਥੇ। ਤੇ ਇੱਕ ਵਾਰੀ ਮੇਰੇ ਯਾਦ ਇੱਥੇ ਸਾਡੇ ਜਿਹੜੇ ਉੱਥੇ ਲੋਕਲ ਲੀਗ ਹੋਈ ਸੀ, ਉਹਦੇ ਵਿੱਚ ਮੈਂ ਹਾਈਐਸਟ ਵਿਕਟ ਟੇਕਰ ਵੀ ਸੀਗਾ। ਵਾਹ ਜੀ ਵਾਹ। ਖੇਡਦਾ ਮੈਂ ਐਜ਼ ਐਨ ਬੈਟਸਮੈਨ ਹੁੰਦਾ ਸੀ, ਸ਼ੌਕ ਸੀਗਾ ਮੈਨੂੰ, ਪਰ ਉਸ ਟਾਈਮ ਮੈਂ ਮਤਲਬ ਐਜ਼ ਐਨ ਬੋਲਰ ਮੈਨੂੰ ਖੜਾਇਆ, ਨੰਬਰ ਨਹੀਂ ਲੱਗ ਰਿਹਾ ਸੀ ਮੇਰਾ, ਮੈਨੂੰ ਬੋਲਰ ਖੜਾ ਲਿਆ, ਪਾਰਟ ਟਾਈਮ ਬੋਲਰ ਸੀ, ਪਰ ਵਿਕਟਾਂ ਇੰਨੀਆਂ ਮਿਲ ਗਈਆਂ ਕਿ ਮੈਂ ਸਾਡੇ ਕਲੱਬ ਦੇ ਸਾਰੇ ਜਿੰਨੇ ਉਹ ਹੁੰਦੇ ਨਾ ABC, ਇਹ ਸਾਰੇ ਗ੍ਰੇਡਾਂ ਦੇ ਵਿੱਚ ਮੇਰੀਆਂ ਸਭ ਤੋਂ ਵੱਧ ਵਿਕਟਾਂ ਸੀ। ਮਲਟੀ ਟੈਲੈਂਟਡ ਹੋ ਤੁਸੀਂ, ਸਿੰਗਰ ਵੀ ਹੋ ਤੇ ਸਪੋਰਟਸਮੈਨ ਵੀ ਹੋ। ਹੋਰ ਕਿਹੜਾ ਕੰਮ ਹੈ ਜਿਹੜਾ ਤੁਸੀਂ ਇਹਨਾਂ ਚੀਜ਼ਾਂ ਤੋਂ ਇਲਾਵਾ ਕਰਦੇ ਹੋ? ਨਹੀਂ, ਮੈਂ ਜਦੋਂ ਉਹ ਟੋਬੰਬੇ ਸੀ ਕ੍ਰਿਕਟ ਖੇਡੀ, ਜਦ ਮੈਂ ਬ੍ਰਿਸਬੇਨ ਆ ਗਿਆ, ਫਿਰ ਇੱਥੇ ਕ੍ਰਿਕਟ ਛੱਡ ਕੇ ਫਿਰ ਬੱਚਿਆਂ ਨੂੰ ਇਹਨਾਂ ਨੇ ਸੌਕਰ ਜੁਆਇਨ ਕਰ ਲਈ। ਫਿਰ ਮੈਂ ਵੀ ਸੌਕਰ ਕਲੱਬ ਜੁਆਇਨ ਕਰ ਲਿਆ। ਜਿੱਦਾਂ ਆਪਣੇ ਇੱਥੇ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਬਹੁਤ ਸੋਹਣਾ ਗਾ, ਬਹੁਤ ਵਧੀਆ ਕੰਮ ਕਰ ਰਿਹਾ, ਬੱਚਿਆਂ ਨੂੰ ਵੀ ਬੜੀ ਵਧੀਆ ਟ੍ਰੇਨਿੰਗ ਦਿੰਦੇ। ਫਿਰ ਮੈਂ ਉੱਥੇ ਜਾਣਾ ਸ਼ੁਰੂ ਕਰਤਾ, ਤੇ ਮਾਹੌਲ ਵੀ ਬੜਾ ਵਧੀਆ ਉੱਥੇ। ਤੇ ਤੁਸੀਂ ਫਿੱਟ ਵੀ ਲੱਗਦੇ ਹੋ ਕਾਫੀ ਦੇਖਣ ਨੂੰ, ਤੇ ਭਾਬੀ ਜੀ ਵੀ ਕਾਫੀ ਫਿੱਟ ਹੈ। ਕੋਈ ਐਕਸਰਸਾਈਜ਼, ਸਪੈਸ਼ਲ ਐਕਸਰਸਾਈਜ਼ ਕਰਦੇ ਹੋ? ਨਹੀਂ, ਸਪੈਸ਼ਲ ਨਹੀਂ ਹੈਗੀ ਕੋਈ। ਨਹੀਂ ਜੀ, ਉਹ ਬਸ ਗੇਮ ਤੇ ਹੀ ਆ। 3 ਦਿਨ ਮੈਂ ਗੇਮ ਖੇਡਦਾ। ਓਕੇ। ਬੁੱਧਵਾਰ ਨੂੰ ਰਾਤ ਨੂੰ ਖੇਡਦਾ, ਸ਼ਨੀਵਾਰ ਤੇ ਐਤਵਾਰ ਨੂੰ। ਅੱਛਾ, 3 ਦਿਨ। ਹਾਂਜੀ, ਸੌਕਰ 3 ਦਿਨ ਸੌਕਰ ਦੇ ਵਿੱਚ ਹੁੰਨੇ ਤੁਸੀਂ। ਤੇ ਕੰਮ ਕਾਰ ਕੀ ਕਰਦੇ ਹੋ ਤੁਸੀਂ? ਕੰਮ ਮੈਂ ਜੋ ਬਸ ਦਿਲ ਤੇ ਲਾ ਲਈਦਾ ਜੀ, ਉਹ ਗੱਲ ਹੈ ਮੇਰੀ। ਤੇ ਕੰਮ ਨੂੰ ਜੋ ਜਿੱਥੇ ਚੰਗਾ ਲੱਗਦਾ ਮੈਂ ਉੱਥੇ ਕਰਦਾ। ਜ਼ਿਆਦਾਤਰ ਕੰਮ ਬਾਹਲਾ ਟਿੱਕੇ ਨਹੀਂ ਰਹਿੰਦਾ ਮੈਂ ਕੰਮ ਤੇ, ਜਿੱਥੇ ਨਹੀਂ ਵਧੀਆ ਲੱਗਦਾ ਉੱਥੇ ਛੱਡ ਦੇਣਾ। ਅੱਛਾ, ਕਿੰਨੇ ਕੰਮ ਚੇਂਜ ਕਰ ਚੁੱਕੇ ਹੋ? ਤੁਸੀਂ ਹਾਸੇ ਵਾਲੀ ਗੱਲ ਹੀ ਹੈ, ਮੈਂ ਕਈ ਕੰਮ ਤਾਂ ਮਹੀਨੇ ਦੇ ਵਿੱਚ ਹੀ ਚੇਂਜ ਕੀਤੇ ਹੋਏ ਆ, ਕਰਕੇ ਛੱਡ ਦੇਣਾ। ਰੀਸੈਂਟਲੀ ਮੈਨੂੰ ਜੌਬ ਮਿਲੀ ਸੀ ਆਪਣੀ ਬ੍ਰਿਸਬੇਨ ਸਿਟੀ ਕਾਉਂਸਲ 'ਚ, ਬੱਸ ਆਪਰੇਟਰ ਦੀ ਮਿਲੀ ਸੀ, ਗਵਰਨਮੈਂਟ ਜੌਬ ਸੀ। ਓਕੇ। 1.5 ਮਹੀਨੇ ਦੀ ਟ੍ਰੇਨਿੰਗ ਲਾ ਕੇ ਛੱਡਤੀ। ਓਕੇ। ਹਾਂਜੀ, ਪਰ ਲੱਕੀ ਦੇਖੋ ਤੁਸੀਂ ਕਿੰਨੇ ਹੋ ਕਿ ਤੁਹਾਨੂੰ ਇੱਕ ਛੱਡੀ ਦੂਜਾ ਚਾਂਸ ਨਾਲ ਦੀ ਨਾਲ ਮਿਲ ਜਾਂਦਾ। ਸੱਚ ਕਹਿਣਾ ਜੀ, ਮੈਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਮੇਰੇ ਨਾ ਅੱਜ ਤੱਕ ਵੀ ਜੌਬ ਮੈਂ ਛੱਡੀ ਹੈ। ਮੈਨੂੰ ਹਰੇਕ ਜੌਬ ਮਿਲ ਜਾਂਦੀ ਸੀ, ਮੈਨੂੰ ਜਿੱਥੇ ਵੀ ਮੈਂ ਜਾਂਦਾ ਮੈਨੂੰ ਆਫਰ ਮੈਨੂੰ ਬਹੁਤ ਛੇਤੀ ਹੋ ਜਾਂਦੀ ਹੈ, ਤੇ ਰਹਿੰਦਾ ਮੈਂ ਨਹੀਂ। ਤੇ ਤੁਸੀਂ ਭਾਬੀ ਜੀ ਕੀ ਕਰ ਰਹੇ ਹੋ ਅੱਜ ਕੱਲ? ਮੈਂ ਜੀ BSc ਨਰਸਿੰਗ ਕੀਤੀ ਸੀ, ਮੈਂ ਰਜਿਸਟਰਡ ਨਰਸ ਹਾਂ। ਓਕੇ। ਪਹਿਲਾਂ ਮੈਂ QE2 ਹਸਪੀਟਲ ਦੇ ਵਿੱਚ ਤੇ ਆਰਕੇਅਰ ਉਹਦੇ ਵਿੱਚ ਕਰਦੀ ਹੁੰਦੀ ਸੀ, ਬਟ ਲਾਸਟ ਈਅਰ ਮੈਂ ਆਰਕੇਅਰ ਹੀ ਰੱਖ ਲਿਆ। ਓਕੇ। ਹਸਪੀਟਲ ਛੱਡਤਾ ਸੀਗਾ। ਕਿੱਦਾਂ ਦਾ ਐਕਸਪੀਰੀਅੰਸ ਹੈ? ਕਿਉਂਕਿ ਕੋਵਿਡ-19 ਦੀ ਸਿਚੁਏਸ਼ਨ ਜਿਹੜੀ ਸੀਗੀ, ਖਾਸ ਕਰਕੇ ਜਿਹੜੇ ਮੈਡੀਕਲ ਫੀਲਡ ਵਾਲੇ ਸੀਗੇ, ਉਹਨਾਂ ਦੀ ਸ਼ਾਰਟੇਜ ਬਹੁਤ ਜ਼ਿਆਦਾ ਚੱਲ ਰਹੀ ਸੀ, ਹੈ ਨਾ? ਹਾਲੇ ਵੀ ਚੱਲ ਰਹੀ ਹੈ, ਬਟ ਇਸ ਓਕੇ, ਤੁਹਾਨੂੰ ਤੁਸੀਂ ਕਰ ਲੈਣੇ ਹੋ, ਐਡਜਸਟ ਕਰਨਾ ਪੈਂਦਾ। ਪੀਪੀ ਕਿਟ ਅਜੇ ਵੀ ਪਾਉਣੀ ਪੈਂਦੀ ਜਿਹੜੀ ਪੂਰੇ ਦਾ ਪੂਰਾ ਤੁਸੀਂ? ਹਾਂਜੀ, ਬਿਲਕੁਲ ਪਾਉਣੀ ਪੈਂਦੀ ਹੈ। ਹਾਂਜੀ, QE2 ਹਸਪੀਟਲ ਦੇ ਵਿੱਚ ਮੈਂ ਕੋਵਿਡ ਵਾਰਡ ਦੇ ਵਿੱਚ 2 ਮਹੀਨੇ ਕੰਮ ਕੀਤਾਗਾ। ਅੱਛਾ। ਹਾਂਜੀ, ਬਟ ਤੁਹਾਨੂੰ
ਵਧੀਆ ਫੀਲ ਹੁੰਦਾ ਗਾ ਵੀ ਜਦੋਂ ਤੁਸੀਂ ਕਿਸੇ ਦੀ, ਤੁਹਾਡੇ ਕੋਲੇ ਕੁਆਲੀਫਿਕੇਸ਼ਨ ਹੈਗੀ ਆ, ਤੁਹਾਡੇ ਕੋਲੇ ਸਕਿੱਲ ਹੈਗੀ ਆ ਜੇ ਕਿਸੇ ਨੂੰ ਟ੍ਰੀਟ ਕਰਨ ਵਾਸਤੇ, ਤਾਂ ਜਦੋਂ ਪੇਸ਼ੈਂਟ ਵਧੀਆ ਘਰ ਟ੍ਰੀਟ ਹੋ ਕੇ ਜਾਂਦੇ ਸੀਗੇ ਨਾ, ਬਹੁਤ ਖੁਸ਼ੀ ਮਿਲਦੀ ਸੀ। ਹਾਂਜੀ। ਨਹੀਂ ਤੇ ਮਨ ਦੇ ਵਿੱਚ ਕੋਈ ਇਹੋ ਜਿਹਾ ਡਰ ਤਾਂ ਨਹੀਂ ਸੀ ਹੁੰਦਾ ਕਿ ਕੋਵਿਡ ਪੇਸ਼ੈਂਟ ਆ ਰਿਹਾ ਕਿ ਕਿਤੇ ਸਾਨੂੰ ਲੱਗ ਨਾ ਲੱਗ ਜੇ? ਸਟਾਰਟਿੰਗ ਦੇ ਵਿੱਚ ਹੁੰਦਾ ਸੀਗਾ ਹੀ, ਬਟ ਜੇ ਤੁਸੀਂ ਉਹਨਾਂ ਦੀਆਂ ਗਾਈਡਲਾਈਨਸ ਦੇ ਅਕੋਰਡਿੰਗ ਚੱਲਦੇ ਹੋ ਨਾ, ਤਾਂ ਫਿਰ ਤੁਹਾਨੂੰ ਕੁਝ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਪ੍ਰੋਪਰ ਪੀਪੀ ਕਿੱਟਾਂ ਪਾਉਣੇ ਹੋ। ਤੁਹਾਡੀ ਗੱਲ ਇੱਕ ਇਹਨਾਂ ਦੀ ਐਡ ਕਰਨ ਲੱਗਿਆ ਮੈਂ ਵਿੱਚ, ਜਦੋਂ ਕੋਵਿਡ ਦਾ ਟਾਈਮ ਸੀ, ਸਾਨੂੰ ਸਾਰੀ ਦੁਨੀਆ ਨੂੰ ਮਤਲਬ ਡਰ ਲੱਗਣ ਲੱਗ ਗਿਆ ਸੀ ਵੀ ਕਰੋਨਾ ਨਾ ਹੋ ਜਾਏ ਕਿਤੇ, ਹਨਾ। ਘਰੋਂ ਵੀ ਮੈਨੂੰ ਫੋਨ ਆਏ ਵੀ ਇਹ ਐਜ਼ ਅ ਨਰਸ ਕੰਮ ਕਰਦੀ ਹੈ, ਇਹਨੂੰ ਨਹੀਂ ਜਾਣਾ ਚਾਹੀਦਾ। ਮੈਂ ਫਿਰ ਇਹਨੂੰ ਕਿਹਾ ਵੀ ਸਿਪਾਹੀ ਨਹੀਂ ਭੱਜਦੇ ਹੁੰਦੇ ਜੀ, ਹਨਾ। ਜਦੋਂ ਬਾਰਡਰ ਤੇ ਤੁਸੀਂ ਲੜ ਰਹੇ ਹੋ, ਅੱਜ ਉਹਨਾਂ ਨੂੰ ਲੋੜ ਆ, ਅੱਜ ਤੁਸੀਂ ਘਰੇ ਬੈਠ ਜਾਓਗੇ ਨਾ, ਇਹ ਚੰਗੀ ਗੱਲ ਨਹੀਂ ਹੈਗੀ। ਤਾਂ ਹੁਣ ਕਰੋ ਜੋ ਵੀ ਹੈ, ਚਲੋ ਦੇਖੀ ਜਾਊਗੀ, ਪ੍ਰਮਾਤਮਾ ਨੇ ਹੁਣ ਤੱਕ ਆਪਣੇ ਮਿਹਰ ਰੱਖੀ ਆ, ਤੇ ਇਹ ਵੀ ਠੀਕ ਹੋ ਜਾਊਗਾ ਜੀ। ਸੁਖਮਨ, ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਮੰਮੀ ਪਾਪਾ ਤੁਹਾਡੇ ਲਈ ਪ੍ਰੇਰਨਾ ਸਰੋਤ ਨੇ, ਹਨਾ, ਮੋਟੀਵੇਸ਼ਨ ਨੇ। ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਪਹਿਲੀ ਗੱਲ ਹੈਗੀ ਆ ਵੀ ਮੈਂ ਇੱਕ ਸਕਸੈਸਫੁਲ ਪਰਸਨ ਬਣਨਾ ਚਾਹੁੰਦਾ ਵੀ ਜੀ ਮੇਰੇ ਕੋਲ ਮਲਟੀ ਟੈਲੈਂਟਡ ਹੋਣ, ਫਿਰ ਉਹਦੇ ਨਾਲ ਹੀ ਮੈਂ ਸੌਕਰ ਦਾ ਪ੍ਰੋਫੈਸ਼ਨਲ ਲੈਵਲ ਤੇ ਖੇਡਣਾ ਚਾਹੁੰਦਾ। ਅੱਛਾ, ਹਾਂਜੀ। ਤੇ ਤੁਸੀਂ ਕੀ ਬਣਨਾ ਚਾਹੁੰਦੇ ਹੋ ਜੀ? ਸੇਮ। ਤੁਸੀਂ ਵੀ ਸੌਕਰ ਦੇ ਵਿੱਚ ਜਾਣਾ? ਹਾਂਜੀ, ਪਰ ਜੇ ਮੈਂ ਜਿਵੇਂ ਸੌਕਰ ਦੇ ਵਿੱਚ ਨੇ ਵਧੀਆ ਨਾ ਖੇਡੇ ਕਿ ਮੇਰਾ ਏਮ ਡਾਕਟਰ ਸੇ ਆ। ਵਾਓ, ਤੇ ਡਾਕਟਰ ਬਣਨਾ ਹੈ। ਤੁਸੀਂ ਮੈਡੀਕਲ 'ਚ ਜਾਣਾ ਚਾਹੁੰਦੇ ਹੋ ਤੇ ਪੇਸ਼ੈਂਟਸ ਦੀ ਫਿਰ ਤੁਸੀਂ ਟੇਕ ਕੇਅਰ ਕਰੋਗੇ, ਹੈ? ਓਕੇ, ਵੈਰੀ ਨਾਈਸ। ਅੱਛਾ ਬਾਜੀ, ਹੁਣ ਜਿਹੜਾ ਕੰਮਕਾਰ ਤੁਸੀਂ ਦੱਸਿਆ ਕਿ ਤੁਹਾਡੇ ਜਿਹੜੀ ਜੌਬਸ ਹੈ ਬਹੁਤ ਫਲੈਕਚੁਅਲਸ ਰਹਿੰਦੀਆਂ ਨੇ, ਤੁਸੀਂ ਕਦੇ ਕੋਈ ਜੌਬ ਕਰਦੇ ਹੋ, ਕਦੇ ਕੋਈ ਜੌਬ ਕਰਦੇ ਹੋ, ਫਿਰ ਭਾਬੀ ਜੀ ਦੇ ਉੱਤੇ ਸਾਰਾ ਦਾਰੋਮਦਾਰ ਹੋਣਾ, ਕਿਉਂਕਿ ਤੁਹਾਡੀ ਜੌਬ ਦਾ ਤਾਂ ਕੁਛ ਨਾ ਕੁਛ ਏਦਾਂ ਚੱਲਦਾ ਰਹਿੰਦਾ। ਤੇ ਪਰਮਾਨੈਂਟ ਜੌਬ ਫਿਰ ਤੁਹਾਡੀ? ਹਾਂਜੀ, ਪਰਮਾਨੈਂਟ ਫੁੱਲ ਟਾਈਮ ਜੌਬ ਮੇਰੀ ਹੈ। ਅੱਛਾ। ਹਾਂਜੀ, ਬਟ ਮੈਂ ਮੰਡੇ ਟੂ ਫਰਾਈਡੇ ਕਰਦੀ ਹਾਂ, ਮੈਂ ਵੀਕਐਂਡ ਨਹੀਂ ਕਰਦੀ, ਕਿਉਂਕਿ ਵੀਕਐਂਡ ਅਸੀਂ ਸਾਰੇ ਘਰ ਹੁੰਦੇ ਹਾਂ, ਮੈਂ ਬੱਚਿਆਂ ਨਾਲ ਰਹਿਣਾ ਪਸੰਦ ਕਰਦੀ ਹਾਂ। ਕੋਵਿਡ ਕਰਕੇ ਥੋੜਾ ਇੰਡੀਆ ਜਾਣ ਦਾ ਨਹੀਂ ਚਾਂਸ ਲੱਗਿਆ ਹੋਣਾ, ਕਿਉਂਕਿ ਜਿੱਦਾਂ ਸੁਖਮਨ ਦੱਸ ਰਿਹਾ ਸੀ ਮੈਨੂੰ ਕਿ ਮੈਂ ਇੰਡੀਆ ਜਾਂਦਾ ਰਹਿਣਾ, ਤੇ ਉੱਥੇ ਇਹਨੇ ਸੌਕਰ ਵੀ, ਕ੍ਰਿਕਟ ਕੀਤੀ ਸੀ, ਇਹਨੇ ਜੁਆਇਨ ਕੀਤੀ ਸੀਗੀ ਉੱਥੇ। ਹੁਣ ਚਾਂਸ ਲੱਗ ਰਿਹਾ ਕੋਈ ਇੰਡੀਆ ਜਾਣ ਦਾ? ਜੇ ਖੁੱਲਦੇ ਬਾਰਡਰ ਤੇ ਜਾਵਾਂਗੇ ਜੀ। ਪੈਰੈਂਟਸ ਆ ਜਾਂਦੇ ਨੇ ਤੁਹਾਡੇ? ਹਾਂਜੀ, ਮੇਰੇ ਮੰਮੀ ਪਾਪਾ ਉੱਥੇ ਇਕੱਲੇ ਨਹੀਂ, ਮੈਂ ਇਕੱਲੀ ਸਿਸਟਰ। ਓਕੇ। ਭੈਣ ਭਾਈ ਵੀ ਨਹੀਂ ਕੋਈ? ਹਾਂਜੀ, ਨਹੀਂ, ਕੋਈ ਨਹੀਂ ਹੈਗਾ। ਇਸ ਕਰਕੇ ਉਹ ਜ਼ਿਆਦਾਤਰ ਇੱਥੇ ਰਹਿੰਦੇ ਆ। ਅਸਲ ਦੇ ਵਿੱਚ ਪੰਜਾਬੀ ਸਿਖਾਉਣ ਦਾ ਇਹਨਾਂ ਨੂੰ, ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ, ਕਿਉਂਕਿ ਜਦੋਂ ਨਾਨਾ ਨਾਨੀ ਕੋਲ ਰਹਿੰਦੇ ਨੇ ਨਾ ਬੱਚੇ, ਤਾਂ ਜ਼ਿਆਦਾ ਸਿੱਖਦੇ ਨੇ ਜੀ। ਵੱਡੇ ਜਦੋਂ ਕੋਈ ਨਾਲ ਹੋਵੇ, ਬੱਚਿਆਂ ਨੂੰ ਐਕਚੁਅਲ ਚ ਪੰਜਾਬੀ ਉਹਨਾਂ ਨਾਲ ਬੋਲਣੀ ਪੈ ਜਾਂਦੀ ਹੈ। ਹਾਂਜੀ ਹਾਂਜੀ। ਬਾਕੀ ਅਸੀਂ ਹਰ ਸਾਲ ਇੰਡੀਆ ਜਾਂਦੇ ਆ, ਪਿਛਲੇ 2 ਸਾਲਾਂ ਤੋਂ ਨਹੀਂ ਗਏ। ਅੱਛਾ। ਹਰ ਸਾਲ ਬੱਚਿਆਂ ਨੂੰ ਛੁੱਟੀਆਂ ਦੇ ਵਿੱਚ, ਦਸੰਬਰ ਜਨਵਰੀ ਦੇ ਵਿੱਚ ਅਸੀਂ ਹਮੇਸ਼ਾ ਜਾਂਦੇ ਆ। ਵੈਰੀ ਨਾਈਸ। ਹਾਂਜੀ, ਠੀਕ ਹੈ। ਕੋਸ਼ਿਸ਼ ਕਰੀਦਾ ਵੀ ਇਹਨਾਂ ਨੂੰ ਉਧਰਲੀ ਮਿੱਟੀ ਨਾਲ ਜੋੜਿਆ ਜਾਵੇ। ਓਕੇ। ਹਾਂਜੀ ਹਾਂ, ਜੇ ਇਹਨਾਂ ਦੀ ਅਟੈਚਮੈਂਟ ਹੋਣ ਬਣ ਗਈ। ਉਹ ਹਾਸੀ ਆ, ਤੁਸੀਂ ਮਿੱਟੀ ਦੀ ਗੱਲ ਕੀਤੀ ਹੈ ਨਾ, ਕਿਉਂਕਿ ਉਹਨੂੰ ਮਿੱਟੀ ਪਸੰਦ ਹੈ ਕਿ ਨਹੀਂ? ਤੁਸੀਂ ਕਿਹਾ ਮਿੱਟੀ ਦੇ ਨਾਲ ਜੋੜਿਆ ਜਾਵੇ ਨਾ, ਹੱਸ ਕੇ ਖੁਸ਼ ਹੋ ਗਏ ਕਿ ਮੈਂ ਮਿੱਟੀ, ਮੈਨੂੰ ਪਸੰਦ ਹੈ, ਮਿੱਟੀ 'ਚ ਖੇਡਣਾ ਹੈ। ਇੰਡੀਆ ਜਾਣਾ ਪਸੰਦ ਕਰਦੇ ਹੋ ਜੇ ਹੁਣ ਬਾਰਡਰ ਖੁੱਲਦੇ ਨੇ? ਅੱਛਾ, ਕਿੰਨੀ ਦੇਰ ਰਹਿਣਾ ਪਸੰਦ ਕਰਦੇ ਹੋ ਇੰਡੀਆ? ਮੈਨੂੰ ਆਏ ਪਸੰਦ ਆ ਵੀ ਜਿਵੇਂ ਉੱਥੇ ਜਿਵੇਂ ਇੱਕ ਪੂਰੇ ਮਹੀਨੇ ਰਹਿਣਾ ਹੈ ਨਾ, ਮੈਨੂੰ ਸਕੂਲ ਨਹੀਂ ਜਾਣਾ ਪਊਗਾ। ਇਹੀ ਪਸੰਦ ਆ ਬਸ ਇਹਨੂੰ, ਸਕੂਲ ਨਹੀਂ ਜਾਣਾ ਪਊਗਾ। ਇੰਜੋਏ ਕਰਦੇ ਆ। ਅੱਛਾ ਬਾਜੀ, ਸਿੰਗਿੰਗ ਬਾਰੇ ਤੁਹਾਡੇ ਥੋੜਾ ਹੋਰ ਗੱਲ ਕਰ ਲਈਏ। ਪੈਸ਼ਨ ਜਿਹੜਾ ਹੈਗਾ ਹੁਣ ਵੀ ਤੁਸੀਂ ਕੰਟੀਨਿਊ ਕੀਤਾ ਹੋਇਆ ਇੱਥੇ? ਹਾਂਜੀ, ਮੇਰਾ ਹੁਣ ਤਾਂ ਇੱਥੇ ਸਮਾਂ ਮੈਂ ਆਪਣੇ ਆਪ ਦਾ ਜਿਹੜਾ ਕਲਾਕਾਰ ਮੇਰਾ ਅੰਦਰ ਲੁਕੋ ਕੇ ਬਹਿ ਗਿਆ ਸੀ। ਮੈਂ ਟੋਂਬੇ 10-11 ਸਾਲ ਰਿਹਾ ਮੈਂ ਉੱਥੇ ਕਮਿਊਨਿਟੀ ਦੀ ਏਡੀ ਵੱਡੀ ਸਪੋਰਟ ਨਹੀਂ ਜਿੰਨੀ ਇੱਥੇ ਬ੍ਰਿਸਬੇਨ ਦੇ ਵਿੱਚ ਜੀ ਜੀ। ਹੁਣ ਮੈਂ 2 ਸਾਲ ਹੋਏ ਆ ਇੱਥੇ ਆਏ ਨੂੰ, ਤੇ ਤਕਰੀਬਨ ਹੀ ਮੈਂ ਹਰੇਕ ਮੇਲੇ ਤੇ ਜਾਣਾ, ਤੇ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ, ਇਪਸਾ ਹੈਗੀ ਆ, ਆਪਣੇ ਹੇਅਰ ਭਾਜੀ ਨੇ, ਇਹਨਾਂ ਨੇ ਵੀ ਮੈਨੂੰ ਕਾਫੀ ਸਪੋਰਟ ਕੀਤੀ ਹੈ, ਮਤਲਬ ਆਪਣੇ ਲੋਕਾਂ ਦੇ ਸਾਹਮਣੇ ਲਿਆਉਣ ਲਈ ਕਿ ਇਹ ਬੰਦਾ ਅੱਛਾ ਗਾ ਲੈਂਦਾ, ਹਨਾ। ਸੋ ਹੁਣ ਸਪੋਰਟ ਹੈਗੀ, ਹੁਣ ਅੰਦਰੋਂ ਵੀ ਖੁਸ਼ੀ ਹੈ ਕਿ ਯਾਰ ਮੈਂ ਸਹੀ ਟਾਈਮ ਤੇ ਹੁਣ ਮੈਨੂੰ ਮਤਲਬ ਮੌਕਾ ਮਿਲਿਆ ਤੇ ਮੈਂ ਪਰਫਾਰਮ ਕਰਦਾ ਰਹਿਣਾ ਜੀ। ਕੋਈ ਗਾਣਾ ਕੀਤਾ ਹੁਣੇ? ਗਾਣੇ ਮੈਂ, ਹਾਂਜੀ, ਗਾਣੇ ਮੇਰੇ ਜਦੋਂ ਵੀ ਮੈਂ ਇੰਡੀਆ ਜਾਣਾ ਮੈਂ 1-2 ਕਰਕੇ ਆਉਣਾ। ਅੱਛਾ। ਹਾਂਜੀ, ਕੁਝ ਰਿਲੀਜ਼ ਕਰਨੇ ਆ, ਤੇ ਉਹ ਪਿੱਛੇ ਕਿਸਾਨੀ ਜਿਹੜਾ ਅੰਦੋਲਨ ਚੱਲ ਰਿਹਾ ਸੀ, ਉਹਦਾ ਕਰਕੇ ਵੀ ਫਿਰ ਮੈਨੂੰ ਮਤਲਬ ਇਹ ਲੱਗਿਆ ਕਿ ਨਹੀਂ ਕਰਨਾ ਚਾਹੀਦਾ, ਰਾਈਟ ਟਾਈਮ ਨਹੀਂ ਹੈਗਾ। ਜੀ ਜੀ ਜੀ। ਤੇ ਗਾਣੇ ਕਰੇ ਪਏ ਆ ਜੀ। ਇੱਥੋਂ ਕੁਝ ਸਿੰਗਿੰਗ ਕਰਨ ਦਾ ਸੋਚਿਆ? ਇੱਥੇ ਕੋਈ ਪ੍ਰੋਡਕਸ਼ਨ ਟੀਮ ਹੈਗੀ ਤੁਹਾਡੀ? ਹਾਂਜੀ, ਜੁੜੇ ਹੋਏ ਆ। ਆਪਣੇ ਦਪਿੰਦਰ ਭਾਜੀ ਹੈਗੇ ਆ, ਰਾਜਦੀਪ ਲਾਲੀਬਾਈ ਜੀ ਸਿੰਗਰ ਨੇ। ਤੇ ਕੋਈ ਪ੍ਰੋਜੈਕਟ ਜਿਹੜਾ ਕੋਈ Song ਤੁਹਾਡਾ ਆਉਣ ਵਾਲਾ ਹੋਵੇ? ਹੈਗੇ ਜੀ, 2 ਗਾਣੇ ਲਾਈਨ ਅਪ ਕੀਤੇ ਹੋਏ ਆ, ਬਸ ਉਹਨਾਂ ਦਾ ਵੀਡੀਓ ਕਰਨਾ ਜਦੋਂ ਵੀ ਟਾਈਮ ਮਿਲਿਆ ਕਰਕੇ। ਠੀਕ ਹੈ। ਕੀ ਬੋਲ ਨੇ ਤੁਹਾਡੇ ਗਾਣੇ ਦੇ ਜਿਹੜੇ ਤੁਸੀਂ ਸਾਡੇ ਦਰਸ਼ਕਾਂ ਨੂੰ ਸੁਣਾਉਣਾ ਚਾਹੋ? ਉਹ ਗਾਣੇ ਦੇ ਅਲੱਗ-ਅਲੱਗ ਟਾਈਪ ਦੇ ਜੀ। ਇੱਕ ਤਾਂ ਸਟਰਗਲ ਤੇ ਹੈ, ਜਿੱਦਾਂ ਕੋਈ ਬੰਦਾ ਬਾਹਰ ਜਾਂਦਾ ਹੈ ਨਾ, ਉਹਦੀ ਬਾਹਰ ਦੀ ਲਾਈਫ ਤੇ ਗਾਣੇ ਦਾ ਹੈਗਾ। ਦੂਜਾ
ਇੱਕ ਜਿਹੜਾ ਆਮ ਅੱਜ ਕੱਲ ਚਲੰਤ ਗਾਣੇ ਨੇ ਉਹ ਉਸ ਟਾਈਪ ਦੇ ਹੀ ਆ। ਓਕੇ, ਤੁਸੀਂ ਪਹਿਲਾਂ ਰਿਵੀਲ ਨਹੀਂ ਕਰਨਾ ਚਾਹੁੰਦੇ ਹੈਗੇ? ਉਹ ਸਸਪੈਂਸ ਹੈਗਾ ਜੀ, ਫਿਰ ਉਹ ਜਿੱਦਾਂ ਜੇ ਅੱਜ ਉਹਦੇ ਬੋਲ ਸਾਹਮਣੇ ਆ ਗਏ ਨਾ, ਫਿਰ ਉਹ ਚ ਕਰਿਓਸਿਟੀ ਜੀ ਨਹੀਂ ਰਹਿਣੀ ਗਾਣੇ 'ਚ। ਜੀ ਜੀ, ਇਹ ਤੇ ਹੈ ਜੀ, ਬਿਲਕੁਲ। ਬਹੁਤ ਵਧੀਆ ਲੱਗ ਰਿਹਾ ਜੀ ਗੱਲਾਂ ਬਾਤਾਂ ਕਰਕੇ। ਜਿਵੇਂ ਕਿ ਮੈਂ ਹਰ ਵਾਰ ਕਹਿੰਦੀ ਆ ਕਿ ਟਾਈਮ ਦੀ ਜਿਹੜੀਆਂ ਸੂਈਆਂ ਹੁੰਦੀਆਂ ਬੜੀ ਛੇਤੀ ਲੰਘ ਜਾਂਦੀਆਂ, ਸਾਡੀ ਗੱਲਾਂ ਵੀ ਉਨੀਆਂ ਚੰਗੀ ਤਰ੍ਹਾਂ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ। ਦਿਲ ਜਾ ਲੱਗ ਜਾਂਦਾ ਜਦੋਂ ਤੁਸੀਂ ਇੱਕ ਪਰਿਵਾਰ ਸਾਂਝ ਪੈ ਜਾਂਦੀ ਹੈ, ਬੰਦਾ ਗੱਲਾਂ ਕਰਦਾ, ਤੁਸੀਂ ਦੱਸਦੇ ਹੁੰਦੇ ਤੇ ਅਸੀਂ ਉਹ ਇਮੇਜਿਨੇਸ਼ਨ ਕਰਨੀ ਸ਼ੁਰੂ ਕਰ ਦਿੰਦੇ ਆ। ਸਾਡੇ ਦਰਸ਼ਕ ਵੀ ਉਸੇ ਤਰ੍ਹਾਂ ਸੋਚਦੇ ਹੋਣਗੇ ਕਿ ਜਦੋਂ ਬੰਦਾ ਦੱਸਦਾ। ਸਮਾਂ ਜਿਹੜਾ ਬਹੁਤ ਬਲਵਾਨ ਹੈ ਜੀ, ਘੜੀਆਂ ਬਹੁਤ ਛੇਤੀ ਲੰਘ ਜਾਂਦੀਆਂ ਨੇ। ਕੋਈ ਮੈਸੇਜ ਜਿਹੜਾ ਤੁਸੀਂ ਆਪਣੇ ਐਕਸਪੀਰੀਅੰਸ ਤੋਂ ਦੇਣਾ ਚਾਹੋ ਸਾਡੇ ਦਰਸ਼ਕਾਂ ਨੂੰ? ਹਾਂਜੀ, ਮੈਂ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਵੀ ਤੁਹਾਡਾ ਪ੍ਰੋਫੈਸ਼ਨ ਆ, ਉਸ ਪ੍ਰੋਫੈਸ਼ਨ ਨੂੰ, ਜਿੱਦਾਂ ਹੁਣ ਕੋਵਿਡ ਦੀ ਸਿਚੁਏਸ਼ਨ ਆ ਰਹੀ ਹੈਗੀ, ਇਦਾਂ ਦੀ ਸਿਚੁਏਸ਼ਨ ਦੇ ਵਿੱਚ ਤੁਸੀਂ ਆਪਣਾ ਆਪ ਆਪਣੀ ਸਕਿੱਲ ਯੂਜ਼ ਕਰੋ ਤਾਂ ਕਿ ਕਿਸੇ ਨੂੰ ਤੁਹਾਡਾ ਫਾਇਦਾ ਹੋ ਸਕੇ। ਤੇ ਜੋ ਵੀ ਇਸ ਹੈਲਥ ਕੇਅਰ ਸਿਸਟਮ ਦੇ ਵਿੱਚ ਘਾਟ ਆ ਰਹੀ ਹੈਗੀ, ਜ਼ਿਆਦਾ ਤੋਂ ਜ਼ਿਆਦਾ ਤੁਸੀਂ ਨਰਸਿੰਗ ਜੁਆਇਨ ਕਰੋ ਜਾਂ ਹੋਰ ਵੀ ਮੈਡੀਕਲ ਫੀਲਡ ਜੁਆਇਨ ਕਰੋ ਤਾਂ ਕਿ ਆਪਾਂ ਕਿਸੇ ਦੀ ਸਿਹਤ ਨੂੰ, ਕਿਸੇ ਦੀ ਜ਼ਿੰਦਗੀ ਬਚਾ ਸਕੀਏ ਜੀ। ਇਸੇ ਕਰਕੇ ਹੀ ਮੈਡੀਕਲ ਫੀਲਡ ਹੁੰਦਾ ਹੈਗਾ, ਕਿਸੇ ਦੀ ਜ਼ਿੰਦਗੀ ਬਚਾਉਣ ਵਾਸਤੇ। ਜੀ ਜੀ, ਹਾਂਜੀ, ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ। ਚੱਲ ਫੈਮਿਲੀ ਜੀ, ਤੁਹਾਡਾ ਸਟੂਡੀਓ ਚ ਆਉਣ ਲਈ ਧੰਨਵਾਦ ਜੀ। ਤੁਹਾਡਾ ਵੀ ਸਾਰਿਆਂ ਦਾ ਜੀ, ਇੰਡੋਜ਼ ਟੀਵੀ ਨੂੰ ਦੇਖਣ ਸੁਣਨ ਵਾਲਿਆਂ ਦਾ, ਜਿੱਥੇ ਕਿਤੇ ਵੀ ਵੇਖਦੇ ਹੋ, ਸਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਜੋਏ ਕਰੋ, ਜ਼ਿੰਦਗੀ ਜ਼ਿੰਦਾਬਾਦ। ਦਰਸ਼ਕੋ, ਚਾਲ ਫੈਮਿਲੀ ਨਾਲ ਗੱਲਾਂ ਬਾਤਾਂ ਕਰਕੇ ਬੜਾ ਹੀ ਚੰਗਾ ਲੱਗਿਆ। ਉਹਨਾਂ ਦੇ ਅਨੁਭਵ ਜਾਣ ਕੇ, ਉਹਨਾਂ ਤੋਂ ਸਿੱਖ ਕੇ, ਉਹਨਾਂ ਦੇ ਬੱਚਿਆਂ ਤੋਂ ਸਿੱਖ ਕੇ ਬਹੁਤ ਹੀ ਚੰਗਾ ਲੱਗਿਆ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਇੰਟਰਵਿਊ ਨੂੰ ਇੰਜੋਏ ਕੀਤਾ ਹੋਵੇਗਾ। ਅਗਲੇ ਹਫਤੇ ਮਿਲਦੇ ਹਾਂ ਜੀ ਨਵੇਂ ਪਰਿਵਾਰ ਦੇ ਨਾਲ। ਤਦ ਤੱਕ ਲਈ ਰੱਬ ਰਾਖਾ।